इधरों तुसी देख रहे हैं भी सूरज डुब रहा ते इधरों साडा अद्धा पंजाब डुब रहा। सियाणे कहंदे भी पानी दे पैर नहीं हुंदे पर फिर भी तुरदा। देखो दूए मुल्क चों तुरया ते तुरदा तुरदा साडे बूहियां तक आ गया भी आ बूआ डेरे दा ते अगां आ पानी आया बगैर पैरां तो तुर के इत्थे तक आया। सानूं भाईजान दस रहे हैं भी पिछों होर पानी आ रहा, इस तो दुगना पानी आ रहा, तो ये बन्ने की करनगे? इत्थे बन नहीं रहे। जगह ਤੇ ਆਰਮੀ ਇਹਦੇ ਵਿੱਚ ਲਾ ਕੇ ਮਤਲਬ ਬਰੂਦ ਭਰ ਕੇ ਤੁਹਾਨੂੰ ब्लास्ट करेगी आप तोड़नगे जिवें आज मंडी बहुत दिन उन्होंने तोड़िया है। अस्सलाम वालेकुम। सियाणे कहंदे भी वाही रब नाल सांझी हुंदी। हाय ये किसी किसान ने, किसी सियाणे ने, किसी पुराने बंदे ने किड्डे माण वाली गल कीती। इस अखाण दी ना बहुती सारी डूंगी वंड मैं किसी थां ते बह के करदा। पहला मैं तुहानूं दस दवां मैं इस टाइम खलोता कित्थे हां। इस टाइम असीं हैड सुलेमान किते खलोते हां ਤੇ ਇਹ ਵੀ ਤੁਹਾਨੂੰ ਦੱਸੂਗਾ ਵੀ ਅਸੀਂ ਇੱਥੇ ਕੀ ਲੈਣ ਆਏ ਆ। ਇੱਥੇ ਕੋਈ ਰੱਬ ਦੀ ਜ਼ਾਤ ਮਾफ़ ਕਰੇ, ਕੋਈ ਇਹ ਤਾਂ ਹੈ ਨਹੀਂ ਵੀ ਕੋਈ ਇੱਥੇ ਬੰਦੇ ਕੋਈ ਸੈਰ ਸਪੱਟੇ ਵਾਸਤੇ ਆਏ ਅਸੀਂ ਜਾਂ ਕੋਈ ਇੱਥੇ ਤਮਾਸ਼ਾ ਦੇਖਣ ਆਏ ਆ। ਅੱਲਾ ਦੀ ਜ਼ਾਤ ਮਾफ़ ਕਰੇ ਜਿਹੜਾ ਇਸ ਟਾਈਮ ਚੱਲ ਰਿਹਾ, ਇਸ ਟਾਈਮ ਬੰਦੇ ਨੂੰ ਬੰਦੇ ਦੀ ਲੋੜ ਆ। ਅਸੀਂ ਹੈਡ ਸੁਲੇਮਾਨ ਕਿਤੇ ਖਲੋਤੇ ਆ ਤੇ ਜਿਹੜੇ ਬੂਹੇ ਖੁੱਲ੍ਹ ਸਕਦੇ ਆ ਨਾ ਜਿੰਨੇ, ਉਹਨਾਂ ਨੇ ਓਨੇ ਬੂਹੇ ਉਹਦੇ ਖੋਲ੍ਹੇ ਹੋਏ ਆ। ਉਧਰੋਂ ਪਾਣੀ ਆ ਰਿਹਾ ਇੰਡੀਆ 'ਚੋਂ, ਉਧਰੋਂ ਆ ਕੇ ਤੇ ਜਿਹੜਾ ਅੱਗੇ ਇਸ ਪਾਸੇ ਦੇਖ ਨਹੀਂ ਹੁੰਦਾ ਪਾਣੀ ਨੂੰ, ਜਿੰਨਾ ਪਾਣੀ ਦਾ ਜੋ ਇਸ ਟਾਈਮ ਹਾਲਾਤ ਬਣਿਆ ਨਾ, ਲੋਡੇ ਵਾਲੇ ਦਾ ਟਾਈਮ ਆ ਤੇ ਪਾਣੀ ਵਾਲਾ ਇਸ ਟਾਈਮ ਦੇਖ ਨਹੀਂ ਹੋ ਰਿਹਾ। ਤੇ ਇਸ ਟਾਈਮ ਸਾਡੇ ਨਾਲ ਇੱਥੋਂ ਦੇ ਰਹਿਣ ਵਾਲੇ, ਤੁਹਾਡਾ ਨਾਮ ਕੀ? ਕਮਰ ਜ਼ਮਾਨ। ਕਮਰ ਜ਼ਮਾਨ ਸਾਹਿਬ ਖਲੋਤੇ ਆ। ਕਮਰ ਜ਼ਮਾਨ ਸਾਹਿਬ ਤੁਸੀਂ ਸਾਨੂੰ ਦੱਸੋਗੇ ਵੀ ਇਸ ਟਾਈਮ ਤੁਹਾਨੂੰ ਕੋਈ ਇਸ ਮਾਲੂਮਾਤ ਹੈ ਵੀ ਪਾਣੀ ਕਿੰਨਾ ਟੱਪ ਰਿਹਾ ਤੇ ਕੀ ਸੂਰਤ ਹਾਲ ਆ? ਇਹ ਸਾਡੇ ਮਾਲੂਮਾਤ ਦੇ ਮੁਤਾਬਕ ਜੀ ਤਕਰੀਬਨ 1,10,000 ਹੈਡ ਸੁਲੇਮਾਨ ਕੀ ਕ੍ਰਾਸ ਕਰ ਰਿਹਾ ਹੈ ਇਸ ਟਾਈਮ। ਹਾਂਜੀ, ਆ ਜਿਹੜਾ ਤੁਸੀਂ ਦੇਖ ਰਹੇ ਆ ਦਿਖਾਉਂਦੇ ਰਹੋ। ਅੱਛਾ ਜੀ, ਪਿੱਛੋਂ ਇੰਨੇ ਹੀ ਹੁੰਦੀ ਆਮਦ ਹੈ ਦੀ, ਲੇਕਿਨ ਇਹਦੇ ਨਾਲ ਜਿਹੜਾ ਦਰਿਆਈ ਬੇਟ ਹੈ ਅਪ ਸਟਰੀਮ ਸੁਲੇਮਾਨ ਕੀ ਦਾ ਉਹ ਫੁੱਲ ਹੋਇਆ ਖੜਾ ਹੈ ਇਹਦਾ, ਜਿਹੜਾ ਕਿ ਤਕਰੀਬਨ ਜਿਹੜਾ ਇਹਦਾ 90% 95% ਫਸਲਾਂ ਡੁੱਬ ਚੁੱਕੀਆਂ ਨੇ। ਅੱਛਾ, ਇਹਦੇ ਨਾਲ ਲੋਕਾਂ ਦੇ ਮਕਾਨ ਵੈਸ਼ੀ ਸਭ ਨਕਲ ਮਕਾਨੀ ਕਰ ਗਏ ਨੇ। ਓਏ ਹੋਏ ਲਾਗੇ ਪਿੰਡ ਸੀ ਲਾਗੇ ਹਾਂਜੀ। ਇਹਦੇ ਤੋਂ ਇਲਾਵਾ ਅੱਲਾਹ ਤਾਲਾ ਮਾਫ ਕਰੇ, ਲੇਕਿਨ ਇਹਦੇ ਉੱਤੇ ਇੱਕ ਹੋਰ ਰੇਲਾ ਆ ਰਿਹਾ ਇਹਦਾ। ਅੱਛਾ, ਹਾਂਜੀ, ਉਹ ਵੀ ਦੱਸ ਜਿਹੜਾ ਕਿ ਉਹ ਜ਼ਿਆਦਾ ਖਤਰਨਾਕ ਹੈ ਇਹਦਾ। ਅੱਲਾ ਮਾਫ ਕਰੇ। ਹਾਂਜੀ, ਅੱਲਾ ਮਾਫ। ਉਹਦੇ ਨਾਲ ਜ਼ਿਆਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਹਦਾ, ਮਕਾਨਾਂ ਦੇ ਨੁਕਸਾਨਾਤ ਹੋ ਸਕਦੇ ਹਨ ਇਹਦੇ। ਅੱਛਾ, ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 49 ਸਾਲ ਹੈ ਜੀ। ਅੱਛਾ, ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿਹੜੀ ਗੱਲ ਤੁਸੀਂ ਅੱਗੇ ਕੀਤੀ ਆ ਵੀ ਇਸ ਟਾਈਮ ਵੇਟ ਭਰਿਆ ਜਾ ਰਿਹਾ ਦਰਿਆ, ਹਾਂਜੀ, ਇਹ ਕਦੀ ਅੱਗੇ ਵੀ ਇਦਾਂ ਭਰਿਆ ਦੇਖਿਆ? ਅੱਗਾ ਕਈ ਵਾਰੀ ਦੇਖਿਆ ਹੈ ਜੀ, 94 ਚ ਵੇਖਿਆ ਹੈ, 88 ਚ ਬੜਾ ਸਭ ਤੋਂ ਇੱਥੇ ਆਓ। 54 ਚ ਫਲੱਡ ਆਇਆ ਹੈ, ਸਨ 54 ਚ। ਸਨ 54 ਚ। ਅੱਛਾ, ਤੇ ਮੋੜ ਉਸ ਤੋਂ ਬਾਅਦ 88 ਜਿਹੜੀ ਦੀ ਹਾਂ ਉਹ ਜ਼ੇਰੇ ਤਾਰੀਖ ਹੈ। ਹਾਂਜੀ, 88 13 ਆਸੂ ਦੀ ਪੰਜਾਬੀ ਦੇ ਹਿਸਾਬ ਵਿੱਚ ਦੇਸੀ ਮਹੀਨੇ ਦੇ ਲਿਹਾਜ਼ ਨਾਲ ਹਾਂਜੀ 13 ਆਸੂ ਦੀ। 1300 ਉਹ 13 ਆਸੂ ਦੀ ਜਿਹੜੀ ਇਸ ਤਰ੍ਹਾਂ 54 ਵਾਲਾ 55 ਵਾਲਾ ਵੀ ਜਿਹੜਾ ਉਹ ਫਲੱਡ ਵੀ ਉਸੇ ਤਾਰੀਖ ਆਇਆ ਹੈ। 88 ਨੇ ਵੀ ਉਸ ਦੀ ਪੂਰੀ ਤਰਜਮਾਨੀ ਕੀਤੀ ਹੈ, ਉਸੇ ਤਾਰੀਖ ਤੇ ਆਇਆ। ਤੇ ਤੀਸਰਾ ਲਫ਼ਜ਼ ਇਹ ਹੈਗਾ ਇਹਦਾ ਵੀ ਜਿਹੜਾ 88 ਤੋਂ ਬਾਅਦ ਜਿਹੜਾ ਇਹਦਾ ਪਰਾਰ ਪਾਣੀ ਆਇਆ ਉਹ ਤੇ ਇਹ ਜਿਹੜੇ ਨੂੰ ਇਹ ਉਸ ਤਰ੍ਹਾਂ ਤੋਂ ਬੈਕ ਹੈ। ਹਾਂ ਸਮਝ ਗਏ? ਹਾਂਜੀ ਬੈਕ ਯਾਨੀ ਕਿ ਉਹ ਤਰਜ਼ ਜਿਹੜੀ ਹੈਗੀ ਦੀ ਅੱਲਾ ਨਾ ਲਿਆਵੇ, ਅੱਲਾਹ ਤਾਲਾ ਨਾ ਲਿਆਵੇ, ਕਿਉਂਕਿ ਕੋਈ ਸਰਦੀ ਕਰੀਬ ਹੁੰਦੀ ਹੈ। ਹਾਂ, ਮੌਕਾ ਕਾਸ਼ਤ ਕਰਨ ਦਾ ਬੜਾ। ਨਹੀਂ ਜੀ, ਇਹ ਤਾਂ ਇਸ ਟਾਈਮ ਖਲੋਤੀਆਂ ਫਸਲਾਂ। ਇੱਕ ਆਵਾਜ਼ ਆ ਰਹੀ ਪਾਣੀ ਦੀ, ਦੂਸਰੀ ਜਿਹੜੀ ਉਹਦੇ ਬੱਤਰ ਆਣ ਦੀ। ਹਾਂ, ਉੱਤੋਂ ਸਿਆਲਾ ਸਿਰ ਤੇ ਆ। ਉਦੋਂ ਸਰਦੀ ਦਾ ਇੰਤਜ਼ਾਮ। ਤੇ ਤੁਹਾਡਾ ਇਸ ਪਾਸੇ ਕਿਹੜਾ ਪਿੰਡ ਹੈ? ਸਾਡਾ ਨਿਹਾਲਮਾਰ ਪਿੰਡ ਹੈ। ਸਾਡੇ ਦਾਦੇ ਦੇ ਨਾਂ ਤੇ ਮਾਸ਼ਾਅੱਲਾ। ਹਾਂਜੀ, ਤੇ ਇੱਥੇ ਬਹੁਤੀ ਫਸਲ ਕਿਹੜੀ ਖਲੋਤੀ ਸੱਜੇ ਖੱਬੇ? ਇੱਥੇ ਜ਼ਿਆਦਾ ਫਸਲ ਜਿਹੜੀ ਦਰਿਆਈ ਏਰੀਆ ਦੇ ਵਿੱਚ ਹੈ ਉਹ ਮੂੰਜੀ ਦੀ ਫਸਲ ਹੈ ਤੇ ਮੱਕੀ ਦੀ। ਅੱਛਾ, ਓਹੋ, ਉਹ ਤਾਂ ਲੋੜ ਗਈ ਸਾਰੀ, ਜਿਹੜੇ ਕਿ ਜਿੰਦੇ ਹੁਣ ਕੋਈ ਚਾਂਸ ਨਹੀਂ ਹੈਗੇ ਬਚਣ ਦੇ। ਓਹੋ, ਯਾਨੀ ਕਿ ਹੁਣ ਤਾਂ ਲੋਕ ਆਦੀਆਂ ਜਾਨਾਂ ਆਦੇ ਮਾਲ ਮਵੇਸ਼ੀ ਬਚਾ ਕੇ
ਨਕਲ ਮਕਾਨੀ ਤਕਰੀਬਨ ਕਰ ਗਏ 95% ਲੋਕ ਤਾਂ ਜਿਹੜੇ ਬਕਾਇਆ ਬੱਚੇ ਨੂੰ ਉਹਨਾਂ ਦੇ ਮਹਿਕਮੇ ਜਿਹੜੇ ਆਣ ਦੇ ਉਹ ਰੈਸਕਿਊ ਕਰ ਰਹੇ ਨੇ ਲੋਕਾਂ ਨੂੰ ਬਾਹਰ ਕੱਢ ਰਹੇ ਨੇ। ਅੱਛਾ ਜਿਹੜੇ ਉਹ ਤੁਸੀਂ ਦੱਸਿਆ ਵੀ ਇੱਥੋਂ ਉਜੜ ਕੇ ਗਏ ਆ ਉਹ ਕਿੱਥੇ ਗਏ ਆ ਕੋਈ ਉਹ ਥਾਂ ਆਪੋ ਆਪਣੇ ਮਤਲਬ ਇਹ ਜਿਹੜੇ ਸੇਫਟੀ ਦੇ ਲਿਹਾਜ਼ ਨਾਲ ਜਿਹੜਾ ਆਪਣੇ ਤਲਕ ਦੇ ਹਿਸਾਬ ਤੋਂ ਲੈ ਤੇ ਕੋਈ ਰਿਸ਼ਤੇਦਾਰ ਤੇ ਰਿਸ਼ਤੇਦਾਰਾਂ ਨਾਤੇ ਤੇ ਕਿਉਂਕਿ ਸਾਡਾ ਜਿਹੜਾ ਨਾ ਇਹ ਖਾਨਦਾਨੀ ਵਿਰਾਸਤ ਨਾਲ ਤਲਕ ਹੈਗਾ ਇਹਦਾ ਤੇ ਬਾਅਦ ਦਾ ਸਾਡਾ ਜਿਹੜੇ ਦਰਿਆ ਦੇ ਮਤਲਬ ਤੇ ਜਿਹੜਾ ਮੁਕਾਮ ਤੇ ਕੋਈ ਇਹ ਵੀ ਹੈ ਇੱਥੇ- ਇਹਨਾਂ ਤੇ ਆਊਟ ਮੁਕਾਮ ਤੇ ਵੀ ਹੈ। ਕੋਈ ਇੱਥੇ ਸਰਕਾਰੀ ਵੱਡਾ ਕੈਂਪ ਕੋਈ ਪੂਰਾ ਇੰਤਜ਼ਾਮ ਕੀਤੇ ਦੇਖਿਆ ਕੋਈ ਪਤਾ ਹੋਵੇ ਲਾਗੇ ਕਿਹੜਾ ਕੈਂਪ ਅਜੇ ਹਾਂਜੀ ਕੰਮ ਅਸੀਂ ਹੈ ਤਾਂ- ਜੀ ਰੈਸਕਿਊ ਕੈਂਪ ਇੱਕ ਪਾਨਾ ਮਾਰ ਹੈ ਜੀ ਇਹ 11 ਬਾਈ ਵਾਲਿਆਂ ਦਾ ਇਹ 11 ਬਾਈ ਵਾਲਿਆਂ ਨਹੀਂ ਦਾ। ਨਹੀਂ ਉਹ ਨਹੀਂ ਮੈਂ ਕਹਿ ਹੋਰ? ਰਿਹਾ 11 ਬਾਈ ਦੇ ਤਾਂ ਅਸੀਂ ਸ਼ੁਕਰਗੁਜ਼ਾਰ ਹਾਂ ਉਹ ਤਾਂ ਸਾਡੇ ਨਾਲ ਖਲੋਤੇ ਆ ਮੈਂ ਕਹਿੰਦਾ ਸਰਕਾਰ ਨੇ ਕੋਈ ਇੰਤਜ਼ਾਮ ਕੀਤਾ ਹੋਵੇ ਡੰਗਰਾਂ ਵਾਸਤੇ ਬੰਦਿਆਂ ਵਾਸਤੇ ਰੋਟੀ ਪਾਣੀ ਦਾ ਉਹਨਾਂ ਦਾ ਬਿਲਕੁਲ 0% ਹੈ ਜੀ। ਗਵਰਨਮੈਂਟ ਦੇ ਜਿਹੜਾ ਡੰਗਰਾਂ ਵਾਸਤੇ ਇੰਤਜ਼ਾਮ ਕੀਤਾ ਹੋਵੇ ਕੋਈ ਲੋਕਾਂ ਦੀ ਰਹਿائش ਵਾਸਤੇ ਕੀਤਾ ਹੋਵੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਲੇਕਿਨ ਪਿੱਛੋਂ ਸ਼ਡਿਊਲ ਦਿੱਤਾ ਜਾ ਰਿਹਾ ਸਾਡੇ ਉੱਤੇ ਹੈਲੀਕਾਪਟਰ ਦੀ ਪ੍ਰਵਾਜ਼ ਜਾਰੀ ਹੈ ਦੀ ਅੱਜ ਤੋਂ ਪਹਿਲੇ 4 ਰੋਜ਼ ਦੀ ਜਿਵੇਂ ਜੇ ਪਾਣੀ ਬੜੌਤੀ ਦੀ ਤਰਫ ਗਿਆ ਹੈ ਤਾਂ ਨਹੀਂ ਜੀ ਹੈਲੀਕਾਪਟਰ ਦੀ ਮੋੜ ਪਰਵਾਜ਼ ਦੂਸਰੀ ਖੁਰਾਕ ਫੀਡ ਦੀ ਡੰਗਰਾਂ ਦੀ ਫੀਡ ਇਨਸਾਨ ਦੀ ਫੀਡ ਲੇਕਿਨ ਕਿਸੇ ਨੂੰ ਮੁਯਸਰ ਨਹੀਂ ਹੈ ਕਿਤੇ ਨਾ ਹਜੇ ਲੱਭੀ ਨਹੀਂ ਅਜੇ ਨਹੀਂ ਨਾ ਕਿਸੇ ਦੇ ਪੇਸ਼ਕਦਮੀ ਕਿਸੇ ਕੀਤੀ ਹੈਗੀ ਤੇ ਨਾ ਅੱਗੋਂ ਮਤਲਬ ਉਸ ਨੂੰ ਰੱਦ ਕੀਤਾ ਗਿਆ ਇਹਦਾ ਵੀ ਇਸ ਲਿਹਾਜ਼ ਨਾਲ ਆਊਟ ਹੋਈ ਹੋਵੇ ਉਹ ਚੀਜ਼ ਜੀ ਜੀ ਕਰੋ ਇਹ ਨਾ ਜੀ ਸਾਡਾ ਪਿੰਡ ਨਿਹਾਲ ਮਾਰ ਅੱਜ ਉੱਥੇ ਸਵੇਰ ਟਾਈਮ ਸੀ ਨਹੀਂ ਹੋਇਆ ਕਿ 5-6 ਏਕੜ ਦਾ ਨਾ ਮੁੰਜੀ ਦੀ ਫਸਲ ਖੜੀ ਸੀ ਹਾਂ ਤਕਰੀਬਨ ਅੱਧ ਤਿਆਰ ਹੋਈ ਸੀ ਉਹਨੇ ਖਾਦ ਵਗੈਰਾ ਸਾਰਾ ਕੁਝ ਲਾ ਲਿਆ ਸੀ ਆਪਣੇ ਸਾਰੇ ਖਰਚੇ ਪੂਰੇ ਕਰ ਲਿਆ ਸੀ ਉਹ ਥੋੜੀ ਜੀ ਜਗ੍ਹਾ ਜਿਹੜੀ ਹੈ ਸੀ ਨਾ ਉਹ ਥੋੜੀ ਜਿਹੀ ਡਾਊਨ ਸੀ ਉਹਦੇ ਤੇ ਪਾਣੀ ਆ ਰਿਹਾ ਉਹਨੂੰ ਪਤਾ ਸੀ ਕਿ ਇਹਨੇ ਪਾਣੀ ਉੱਤੇ ਚੜ ਜਾਣਾ ਹੈ ਹੁਣ ਹਾਲ ਇਹ ਹੈ ਕਿ ਸਵੇਰ ਉਹਨੇ ਐਲਾਨ ਵੀ ਨਹੀਂ ਕਰਾਇਆ ਸਿਰਫ ਉਹਨੇ ਇੱਕ ਦੋ ਬੰਦਿਆਂ ਨੂੰ ਆਖਿਆ ਯਾਰ ਆ ਕੇ ਨਾ ਪੱਠਿਆਂ ਦੇ ਚਾਰੇ ਦੇ ਤੌਰ ਤੇ ਮੁੰਜੀ ਨੂੰ ਵੱਢ ਲਓ ਯਕੀਨ ਕਰੋ ਉੱਥੇ 1 ਘੰਟੇ ਦੇ ਵਿੱਚ ਮੇਰੇ 200 ਤੋਂ 300 ਬੰਦਾ ਆ ਕੇ ਉਹਨੇ ਤਕਰੀਬਨ 3 ਤੋਂ 4 ਘੰਟੇ ਲਾਏ 6-7 ਏਕੜ ਮੁੰਜੀ ਦਾ ਮਤਲਬ ਹੈ ਕਿ ਨਾ ਲੈ ਕੇ ਚਲੇ ਗਏ ਤੁਸੀਂ ਕਿਸਾਨਾਂ ਦਾ ਦਿਲ ਵੇਖੋ ਆਪਣਾ ਨੁਕਸਾਨ ਬਰਦਾਸ਼ਤ ਕਰ ਲਿਆ ਉਹਨੇ ਲੇਕਿਨ ਉਹਨਾਂ ਕਿਹਾ ਯਾਰ ਜਿਹੜੇ ਭੁੱਖੇ ਡੰਗਰ ਖੜੇ ਆ ਉਹਨਾਂ ਬੇਜ਼ਬਾਨਾਂ ਦਾ ਕੀ ਗੁਨਾਹ ਹੈ ਸਾਡੀ ਤਾਂ ਤਬਾਹੀ ਹੋਈ ਰਹੀ ਕਮ ਸੇ ਕਮ ਉਹ ਭੁੱਖੇ ਨਾ ਰਹਿਣ ਕਿਸਾਨਾਂ ਦਾ ਤੁਸੀਂ ਜਿਗਰਾ ਚੈੱਕ ਕਰ ਲਓ ਤੇ ਸਾਡੀ ਸ਼ਰਾਫੀਅਤ ਵੇਖ ਲਓ ਤੁਸੀਂ ਠੀਕ ਹੈ ਕਿਸਾਨਾਂ ਨੂੰ ਰੋਲ ਡੋਬ ਤੇ ਕੀ ਮਤਲਬ ਪਾਕਿਸਤਾਨ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਅਸੀਂ ਕੀ ਕੀਤਾ ਹਰ ਸਾਲ ਜੀ ਆਇਆ ਜੇ ਕੀ ਜੀ ਡੋਬਾ ਆ ਗਿਆ ਜੀ ਮਰ ਗਿਆ ਖੱਪ ਗਿਆ ਉਹੀ ਹੈ ਬਜ਼ੁਰਗਾਂ ਨੇ ਦੱਸਿਆ ਹੈਲੀਕਾਪਟਰ ਦੇਖੋ ਉੜਦੇ ਬਸ ਬਿਲਕੁਲ ਵੀ ਜਾ ਰਹੇ ਆ ਤੇ ਆ ਰਹੇ ਆ ਤੁਸੀਂ ਚੈੱਕ ਕਰੋ ਨਾ ਸਾਫ ਸੁਥਰਾ ਪੰਜਾਬ ਤੁਸੀਂ ਕਰ ਰਹੇ ਜੇ ਗਲੀਆਂ ਸਾਫ਼ ਕਰ ਰਹੇ ਨੂੰ ਲੇਕਿਨ ਉਹ ਜਿਹੜੇ ਕਿਸਾਨਾਂ ਦੀ ਜਿਹੜੀ ਤੁਸੀਂ ਖੋਇਆ ਹੈ ਰਿਜ਼ਕ ਖੋਇਆ ਤੁਸੀਂ ਗੰਦਮ ਦਾ ਹਿਸਾਬ ਲਾ ਲਓ ਤੁਸੀਂ ਖੁਦ ਕਿਸਾਨ ਹੋ ਬੜੀ ਆਵਾਜ਼ ਤੁਸੀਂ ਚਾਹੁੰਦੇ ਜੇ ਕਿਸਾਨਾਂ ਦੇ ਤੁਸੀਂ ਗੰਦਮ ਦੇ ਬਾਰੇ ਕੀ ਹਾਲ ਹੋਇਆ ਮੈਂ ਕਹਿੰਦਾ ਜੀ ਅਖੀਰ ਕਰ ਦਿੱਤੀ ਇਹ ਗਵਰਨਮੈਂਟ ਨੇ ਟਾਈਮ ਸੀ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਣੇ ਸੀ ਜੇ ਔਖੇ ਟਾਈਮ ਤੇ ਸਾਡੇ ਨਾਲ ਨਹੀਂ ਨਾ ਖਲੋਂਦੇ ਤੇ ਅਸੀਂ ਇਹਨਾਂ ਨੂੰ ਕੀ ਕਰਨਾ ਬੜੇ ਦੁੱਖ ਵਾਲੀ ਬੜੇ ਸ਼ਰਮ ਵਾਲੀ ਗੱਲ ਆ ਡੁੱਬ ਮਰਨ ਦੀ ਗੱਲ ਆ ਇਹਨਾਂ ਵਾਸਤੇ ਕਿ ਕੋਈ ਬਾਹਰਲੇ ਮੁਲਕਾਂ 'ਚ ਫਿਰ ਰਹੇ ਆ ਕੋਈ ਆਪਣੇ ਮਹੱਲਾਂ ਦੇ ਵਿੱਚ ਬੈਠੇ ਕੋਈ ਦਫ਼ਤਰਾਂ 'ਚ ਬੈਠੇ ਆ ਤੇ ਸਾਡੇ ਜਿਹੜੇ ਜ਼ਰਾਤ ਦਾ ਮੁੱਢ ਆ ਇਸ ਟਾਈਮ ਇੱਥੇ ਸੱਜੇ ਖੱਬੇ ਮੁਲਕ ਦੀ ਮਈਸ਼ਤ ਦਾ ਰੀੜ ਦੀ ਹੱਡੀ ਦੀ ਮਨੇਂਦੋ ਨੂੰ ਆਖਿਆ ਗਿਆ ਜੀ ਤੇ ਕਹਿੰਦੇ ਆ ਅੱਗੇ ਦੱਸਿਆ ਜਨਾਬ ਨੇ ਵੀ ਇੱਥੇ ਝੋਨੇ ਦੀ ਫਸਲ ਜੀਰੀ ਤੇ ਨਾਲ ਮਕਈ ਦੀ ਫਸਲ ਬੜੀ ਤਕੜੀ ਫਸਲ ਬੜੀ ਤਕੜੀਆਂ ਜ਼ਮੀਨਾਂ ਇੱਥੇ ਉਹ ਸਾਰੀਆਂ ਫਸਲਾਂ ਰੁੜ ਗਈਆਂ ਤੇ ਕੋਈ ਵਾਲੀ ਵਾਰਸ ਨਹੀਂ ਡੰਗਰ ਆ ਉਹ ਡੰਗਰ ਜਿਹੜੇ ਬੰਦੇ ਆਪਣੇ ਤਾਈਂ ਆਪ ਭੱਜੇ ਫਿਰ ਰਹੇ ਆ ਤਾਂ ਹੀ ਤਾਂ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਰਾਂਗੇ ਕਿ ਜਿਹੜੇ ਲਾਗੇ ਆ ਚਲੋ ਅਸੀਂ ਇਸ ਟਾਈਮ ਹੈਡ ਸੁਲੇਮਾਨ ਕੀ ਤੇ ਖਲੋਤੇ ਆ ਜਿਹੜੇ ਲਾਗੇ ਸ਼ਹਿਰ ਆ ਲਾਗੇ ਆਬਾਦੀਆਂ ਜਾਂ ਜਿਹੜੇ ਬੰਦੇ ਹੈ ਉਹ ਆਪਣੇ ਤੌਰ ਤੇ ਆਪਣੇ ਭੈਣ ਭਰਾਵਾਂ ਵਾਸਤੇ ਪਹੁੰਚੋ ਇਹ ਔਖਾ ਟਾਈਮ ਆ ਸਾਡੇ ਦੀਨ ਨੇ ਸਬਕ ਵੀ ਇਹੀ ਦਿਆ ਵੀ ਔਖੇ ਟਾਈਮ ਤੇ ਜ਼ਾਤ ਬਰਾਦਰੀ ਊਂਚ ਨੀਚ ਕੋਈ ਫਰਕ ਨਹੀਂ ਇੱਕ ਦੂਏ ਦਾ ਹੱਥ ਫੜਨਾ ਜਿਹੜਾ ਡੁੱਬਦਾ ਉਹਦਾ ਹੱਥ ਫੜ ਲਈਏ ਨਾ ਬਾਹਰ ਖਲੋ ਕੇ ਲੈ ਉਹਨੂੰ ਬੰਦਾ ਬਾਹਰ ਕੱਢ ਲੈਂਦਾ ਇਹੀ ਜੀ ਇਸ ਤੋਂ ਅੱਛਾ ਅਮਲ ਇਸ ਤੋਂ ਚੰਗਾ ਅਮਲ ਕੋਈ ਨਹੀਂ ਜੇ ਹੁਣ ਸਰਕਾਰ ਜੀ ਅਗਰ ਅਸੀਂ ਉਮੀਦ ਗਵਰਨਮੈਂਟ ਤੇ ਰੱਖਾਂਗੇ ਤੇ ਅਸੀਂ ਐਵੇਂ ਜਲੂਲੋ ਖਵਾਰ ਹੁੰਦੇ ਰਵਾਂਗੇ ਬਸ ਗੱਲ ਇੰਨੀ ਲੇਕਿਨ ਇਹ ਹੈ ਤਾਂ ਪਿਆਰ ਮੁਹੱਬਤ ਨਾਲ ਅਗਰ ਤੁਹਾਨੂੰ ਮੇਰੀ ਜ਼ਰੂਰਤ ਹੈ ਮੈਂ ਤੁਹਾਡੀ ਖਿਦਮਤ ਕਰਾਂ ਅਗਰ ਮੈਨੂੰ ਤੁਹਾਡੀ ਜ਼ਰੂਰਤ ਹੈ ਤੇ ਤੁਸੀਂ ਮੇਰੀ ਖਿਦਮਤ ਕਰੋ ਜੀ ਬਿਲਕੁਲ ਇੱਕ ਦੂਜੇ ਨਾਲ ਭਰਾਬੰਦੀ ਨਾਲ ਇਹ ਟਾਈਮ ਗੁਜ਼ਰ ਸਕਦਾ ਹੈ ਤੇ ਜਿਹੜੇ ਲੋਕ ਗਵਰਨਮੈਂਟ ਤੋਂ ਉਮੀਦਾਂ ਰੱਖਦੇ ਨੂੰ ਉਹ ਮੇਰਾ ਖਿਆਲ ਬੇਵਕੂਫ ਹੀ ਹੋਣਗੇ
ਹਾਂਜੀ ਬੇਵਕੂਫੀ ਹੁੰਦੇ ਆ, ਕਿਸੇ ਤੇ ਉਮੀਦ ਨਹੀਂ ਰੱਖਣੀ ਚਾਹੀਦੀ। ਸਾਡੇ ਕਰੀਬ ਵਾਲੇ ਬੰਦੇ ਨਾਲ ਤੁਸੀਂ ਆਦੇ ਵਰਤਾਓ ਕਰੋ, ਅੱਛਾ ਕਰੋ। ਨਹੀਂ ਇਹ ਟਾਈਮ ਆ ਜੀ, ਇਹ ਟਾਈਮ ਆ ਉਹਨਾਂ ਵਰਤਣ ਦੇ ਦਾ। ਤੁਸੀਂ ਕੰਮ ਉਹ ਤੁਹਾਡੇ ਆਮਣ ਸਭ ਤੋਂ ਵੱਡਾ ਇਹ ਹੀ ਰੈਸਕਿਊ ਹੈ, ਹਾਂਜੀ ਅਸੀਂ ਨਾ ਜੀ ਇਹ ਰਿਲੀਫ ਹੈ ਜਿਹੜਾ ਕਿ ਤੁਸੀਂ ਆਦੇ ਨਾਲ ਗੁਆਢੀ ਦੇ ਨੂੰ ਦੇ ਸਕਦੇ ਨੇ, ਆਦੇ ਦੋਸਤ ਨੂੰ ਦੇ ਸਕਦੇ ਨੇ ਜਿਹੜੇ ਪਾਣੀ ਨੂੰ ਡੁੱਬ ਕੇ ਬਾਹਰ ਆਉਂਦੇ ਆ। ਜੀ ਜੀ ਹਾਂ ਜੇ ਉਹ ਬੰਦਿਆਂ ਨੂੰ ਵਸਦੇ ਆ। ਹਾਏ ਇਹ ਜਿਹੜਾ ਉਜੜਨਾ ਨਾ ਉਜਾੜਾ, ਇਹ ਸਾਡੇ ਬਜ਼ੁਰਗਾਂ ਨੂੰ ਪਤਾ ਸੀ ਵੀ ਇਹ ਕੀ ਹੁੰਦਾ। ਉਜੜ ਕੇ ਜਿਹੜਾ ਇੱਕ ਵਾਰੀ ਉਜੜਨਾ ਪੈ ਜੇ ਨਾ ਬੰਦੇ ਨੂੰ ਵਸਦੇ ਆ 50 ਸਾਲ ਲੱਗ ਜਾਂਦੇ। ਤੇ ਜਿਹੜੇ ਬੰਦੇ ਪਿੰਡ ਉਜੜੇ ਆ ਨਾ ਤੇ ਉਹਨਾਂ ਨੂੰ ਅਸੀਂ ਰਲ ਮਿਲ ਕੇ, ਵਸਾਣਾ ਰੱਬ ਦੀ ਜ਼ਾਤ ਆ, ਅਸੀਂ ਰਲ ਮਿਲ ਕੇ ਆਸਰਾ ਕਰਨਾ ਕਿ ਦੁਬਾਰਾ ਕਿਸੇ ਕੋ ਤੂੜੀ ਆ ਉਹ ਤੂੜੀ ਲੈ ਕੇ ਆਵੇ, ਕੋਈ ਨਾਲ ਸੁੱਕਾ ਪੱਠਾ ਗਿੱਲਾ ਪੱਠਾ ਜਿੱਦਾਂ ਦਾ ਵੀ ਲੱਭਦਾ। ਉਹ ਜਿੱਦਾਂ ਉਹਨਾਂ ਨੇ ਦੱਸਿਆ ਵੀ ਮਾਲ ਡੰਗਰ ਤੇ ਇਸ ਟਾਈਮ ਕਿਆਮਤ ਦਾ ਟਾਈਮ ਚੱਲ ਰਿਹਾ। ਦੇਖੋ ਨਾ ਜੀ, ਕੋਈ ਸ਼ੱਕ ਮਾਫ ਕਰਨਾ ਮੈਂ ਇੱਕ ਥੋੜੀ ਜਿਹੀ ਗੁਜ਼ਾਰਿਸ਼ ਕਰਾਂਗਾ। ਜੀ, ਜੀ। ਇਹ ਗਵਰਨਮੈਂਟ ਦਾ ਕੰਮ ਹੈਗਾ ਸੀ, ਜਿਹੜੇ ਦਰਿਆਈ ਬੈਲਟ ਦੇ ਵਿੱਚੋਂ ਲੋਕ ਆਦਾ ਮਾਲ ਮਵੇਸ਼ੀ ਬਾਹਰ ਲਿਆ ਰਹੇ ਸੀ, ਗਵਰਨਮੈਂਟ ਦੇ ਨੁਮਾਇੰਦੇ ਬੰਨ ਦੇ ਉੱਤੇ ਬੈਠੇ ਹੋਏ ਉਹਨਾਂ ਦਾ ਕਾਊਂਟਿੰਗ ਕਰਦੇ ਵੀ ਇਹ ਬੰਦਾ ਕਿੱਥੇ ਜਾ ਰਿਹਾ, ਇਹਦਾ ਆਇਆ ਇਹਨੇ ਮਾਲ ਕਿੱਥੋਂ ਲਿਆ ਰਿਹਾ, ਕਿੱਥੇ ਜਾ ਰਿਹਾ, ਉਹਨਾਂ ਦੀ ਤਸਦੀਕ ਕਰਦੇ। ਉਹ ਜਿੱਥੇ ਜਾ ਕੇ ਬਹਿੰਦੇ ਉਹਨਾਂ ਤੋਂ ਪਿੱਛੇ ਉੱਥੇ ਉਹਨਾਂ ਦੇ ਮਾਲ ਵਾਸਤੇ ਜਿਹੜਾ ਵੀ ਹੁੰਦਾ ਉਹਨਾਂ ਨੂੰ ਮੁਨਾਸਬ ਇੰਤਜ਼ਾਮਾਤ ਸਹੂਲਤ ਦਿੰਦੇ ਹੈਗੇ ਨੇ। ਇਹ ਵੋਟ ਗਿਣ ਸਕਦੇ ਆ। ਹਾਂਜੀ, ਵੋਟਾਂ ਵਾਸਤੇ ਗੱਡੀਆਂ ਭੇਜ ਸਕਦੇ ਆ, ਵੋਟਰਾਂ ਨੂੰ ਲੱਭਣ ਵਾਸਤੇ, ਵੋਟਾਂ ਪਾਉਣ ਵਾਸਤੇ। ਇਹਨਾਂ ਨੂੰ ਪਤਾ ਵੀ ਕਿੱਥੇ ਕਿੰਨੇ ਵੋਟ ਆ, ਇਹ ਇਹਨਾਂ ਨੂੰ ਪਤਾ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਆ ਨਾ ਇਹ ਨਹੀਂ ਹੋ ਸਕਦਾ। ਨਹੀਂ ਜੀ, ਇਹ ਤਾਂ ਕਤਈ ਹੋ ਹੀ ਨਹੀਂ ਸਕਦੀ, ਇਹ ਤਾਰੀਖ ਹੀ ਨਹੀਂ ਪਾਕਿਸਤਾਨ ਦੀ। ਲੇਕਿਨ ਇਸ ਮਾਹੌਲ ਨੂੰ ਅਸੀਂ ਖੁਦ ਹੀ ਚੇਂਜ ਕਰ ਸਕਨੇ ਆ ਇਨਸ਼ਾਅੱਲਾ। ਅਗਰ ਅਸੀਂ ਖੁਦ ਚੇਂਜ ਹੋਵਾਂਗੇ ਤਾਂ ਮਾਹੌਲ ਆਟੋਮੈਟਿਕ ਹੀ ਚੇਂਜ ਹੋਵੇਗਾ ਨਾ। ਅਗਰ ਸਾਡੀਆਂ ਹੀ ਆਤਾਂ ਇਹ ਰੰਜਾਂ ਤੇ ਫਿਰ ਉਹ ਤਾਂ ਹੁਕਮਰਾਨੀ ਅੱਗੇ ਕਰ ਹੀ ਰਹਿਣ, ਜਿਹੜਾ ਇੱਕ ਵਾਰੀ ਆਵੇਗਾ ਐਸ਼ ਕਰਕੇ ਬਾਹਰ ਚਲਾ ਜਾਵੇਗਾ। ਬਰਲ ਇਸ ਟਾਈਮ ਜੇ ਹੁਣ ਸਰਕਾਰ ਨੂੰ ਦਾ ਗਾਹ ਪਾਈ ਰੱਖੀਏ ਉਹ ਫਾਇਦਾ ਕੋਈ ਨਹੀਂ ਹੈ। ਇਹ ਟਾਈਮ ਸੰਭਾਲਣ ਦਾ ਟਾਈਮ ਆ, ਉਹ ਉਹਨਾਂ ਨਾਲ ਮੁੱਕਦੇ ਰਵਾਂਗੇ ਬਾਅਦ 'ਚ। ਬਾਕੀ ਜਿਹੜੇ ਸਾਡੇ 11/22 ਦੇ ਅਦਾਰੇ ਆ ਜਾਂ ਸਾਡੇ ਹੋਰ ਅਦਾਰੇ ਇਸ ਟਾਈਮ ਸਾਡੀ ਆਵਾਮ ਨਾਲ ਖਲੋਤੇ ਆ, ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਆ। ਤੇ ਸਰਕਾਰ ਨੂੰ ਸ਼ਾਇਦ ਉਹਨਾਂ ਦੀ ਕੋਈ ਜਾਗ ਪਵੇ, ਕੋਈ ਅੱਖ ਖੁੱਲ ਜੇ ਵੀ ਸਾਡੀ ਆਵਾਮ ਇੰਨੀ ਔਖੀ ਆ। ਤੇ ਅਸੀਂ ਹੁਣ ਤੁਹਾਨੂੰ ਥੋੜ੍ਹੇ ਉਹ ਪਿੰਡ ਵੀ ਦਿਖਾਉਂਦੇ ਆ ਜਿਹੜੇ ਪਿੰਡਾਂ ਦੀ ਅੱਗੇ ਗੱਲ ਕੀਤੀ ਆ, ਉੱਥੇ ਚੱਲਦੇ ਆ। ਅਸੀਂ ਇਸ ਟਾਈਮ ਹੱਡ ਸੁਲੇਮਾਨ ਕੀ ਤੇ ਖਲੋਤੇ ਆ। ਇਸ ਤੋਂ ਗਾਂਹ ਹੁਣ ਅਸੀਂ ਕਿਸੇ ਪਿੰਡ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਉਂਦੇ ਆ ਤੇ ਫਿਰ ਅਸੀਂ ਉੱਥੇ ਬਹਿ ਕੇ ਕਿਤੇ ਤਸੱਲੀ ਨਾਲ ਗੱਲਬਾਤ ਕਰਦੇ। ਫਿਰ ਰੱਬ ਦੀ ਜ਼ਾਤ ਮਾਫ ਕਰੇ, ਮੈਂ ਇੱਕ ਥਾਂ ਤੇ ਅੱਗੇ ਦੇਖਿਆ ਤੇ ਉਹ ਵੀ ਗੱਲ ਚੰਗੀ ਨਹੀਂ ਲੱਗੀ। ਲੋਕ ਇਦਾਂ ਉੱਥੇ ਦੇਖਣ ਵਾਸਤੇ ਆਏ ਜਿੱਦਾਂ ਤਮਾਸ਼ਾ ਲੱਗਾ। ਇਹ ਤਮਾਸ਼ਾ ਨਹੀਂ ਹੈਗਾ, ਇਹ ਰੱਬ ਦਾ ਕਹਿਰ ਹੈ। ਇਹ ਤੋਂ ਡਰਨਾ ਚਾਹੀਦਾ। ਜੇ ਤੁਸੀਂ ਕੁਝ ਨਹੀਂ ਕਰ ਸਕਦੇ, ਬੰਦੇ ਜਿੱਦਾਂ ਨਹੀਂ ਆਂਦੇ ਸੈਰ ਸਪੱਟੇ ਵਾਸਤੇ, ਨਿਆਣਿਆਂ ਨੂੰ ਲੈ ਕੇ ਉੱਥੇ ਖਲੋਤੇ ਇੱਕ ਪੁਲ ਦੇ ਉੱਤੇ। ਹਾਂ ਸ਼ਹਿਰਾਂ ਦੇ ਵਿੱਚੋਂ ਵੀ ਕਈ ਆਏ ਹੋਏ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਉਹ ਗੱਲ ਚੰਗੀ ਨਹੀਂ ਲੱਗੀ। ਜੇ ਤੁਸੀਂ ਕਿਸੇ ਦੀ ਇਮਦਾਦ ਨਹੀਂ ਕਰ ਸਕਦੇ ਨਾ ਤੇ ਤੁਸੀਂ ਕੀ ਡੁੱਬਦੇ ਵੇਖਣ ਆਏ ਇੱਥੇ ਜਾਂ ਕੋਈ ਤਮਾਸ਼ਾ ਲੱਗਾ ਇੱਥੇ? ਇੱਕ ਥਾਂ ਦੇ ਉੱਤੇ ਉਹ ਸਕੂਟਰ ਦੇ ਉੱਤੇ ਮੁੰਡੇ ਬੰਦੂਕ ਚੱਕੀ ਫਿਰਨ ਸ਼ਿਕਾਰ ਖੇਡਣ ਵਾਸਤੇ। ਇਹ ਸ਼ਿਕਾਰਗਾਹ ਨਹੀਂ ਹੈਗੀ, ਇਹ ਤਾਂ ਸਾਡੇ ਖੇਤ ਸੀ, ਫਸਲਾਂ ਸੀ। ਇਹ ਕੋਈ ਸ਼ਿਕਾਰ ਖੇਡਣ ਦੀ ਥਾਂ ਜਿੱਥੇ ਤੁਸੀਂ ਸ਼ਿਕਾਰ ਖੇਡਦੇ ਫਿਰਦੇ ਆ। ਰੱਬ ਤੋਂ ਡਰੋ। ਇਹ ਟਾਈਮ ਆ, ਇਹ ਟਾਈਮ ਆ ਇੱਕ ਦੂਏ ਦਾ ਹੱਥ ਫੜਨ ਦਾ, ਇਹ ਟਾਈਮ ਆ ਸੰਭਾਲਾ ਕਰਨ ਦਾ। ਇਸ ਟਾਈਮ ਦੇ ਉੱਤੇ ਲੋੜ ਆ। ਖਸਮਾਂ ਦਾ ਸਿਰ ਖਾ ਗਈਆਂ ਸਰਕਾਰਾਂ। ਅਸੀਂ ਤਾਂ ਹੈਗੇ ਆ ਨਾ ਆਪਣੇ ਭੈਣ ਭਰਾਵਾਂ ਵਾਸਤੇ, ਅਸੀਂ ਜੀਂਦੇ ਆ। ਅਸੀਂ ਪਹੁੰਚਾਂਗੇ ਆਪਣੇ ਭੈਣ ਭਰਾਵਾਂ ਵਾਸਤੇ ਜਿੱਥੇ ਜਿੱਥੇ ਲੋੜ ਹੋਈ। ਮਲਤਾਨ ਹੋਵੇ, ਮੁਜ਼ੱਫਰਗੜ੍ਹ ਹੋਵੇ, ਸਤਲੁਜ ਭਾਵਨ ਨਗਰ ਹੋਵੇ, ਚਨਿਓਟ ਹੋਵੇ, ਕਿਹੜਾ ਪਾਸਾ ਵੀ ਹੋਵੇ, ਅਸੀਂ ਆਪਣੇ ਭੈਣ ਭਰਾਵਾਂ ਵਾਸਤੇ ਸਾਰੇ। ਜਿੱਦਾਂ ਸਾਡੇ ਮੁਸਲਮਾਨਾਂ ਦੇ ਵਿੱਚ ਇਹ ਵਾਧਾ ਵੀ ਬੜਾ, ਜਦੋਂ ਵੀ ਕਿਤੇ ਇਹੋ ਜਿਹਾ ਟਾਈਮ ਆਇਆ ਸਾਡੇ ਭਰਾ ਇਦਾਂ ਹੀ ਖਲੋਂਦੇ ਆਪਣੇ ਭਰਾਵਾਂ ਦੇ ਨਾਲ। ਅਸੀਂ ਹੁਣ ਗਾਂਹ ਜਾ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ। ਸ਼ਾਮ ਦਾ ਟਾਈਮ ਆ ਜੀ, ਅਸੀਂ ਦਰਿਆ ਸਤਲੁਜ ਦੇ ਉੱਤੇ ਜਮਾਲ ਕੋਟ ਤੇ ਇਧਰੋਂ ਤੁਸੀਂ ਦੇਖ ਰਹੇ ਆ ਵੀ ਸੂਰਜ ਡੁੱਬ ਰਿਹਾ ਤੇ ਇਧਰੋਂ ਸਾਡਾ ਅੱਧਾ ਪੰਜਾਬ ਡੁੱਬ ਰਿਹਾ। ਆ ਦੇਖੋ ਇੱਥੇ ਵੀ ਜਿੱਦਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅਸੀਂ ਅੱਜ ਦੀ ਦਿਹਾੜੀ ਸਿਰਫ ਦੇਖਣ ਹੀ ਆਏ ਸੀ ਤੇ ਵੀ ਕੀ ਸੂਰਤ ਹਾਲ ਆ, ਵੀ ਕਿਹੜੇ ਪਾਸੇ ਕਿੱਦਾਂ ਪਹੁੰਚਣਾ ਤੇ ਕੀ ਲੈ ਕੇ ਪਹੁੰਚਣਾ ਚਾਹੀਦਾ। ਤੇ ਇਸ ਪਾਸੇ ਦੇਖ ਕੇ ਬੜਾ ਦਿਲ ਡੁੱਬਿਆ ਵੀ ਜਿੱਦਾਂ ਡੇਰੇ ਲੋਕਾਂ ਦੇ ਡੁੱਬੇ ਪਏ ਆ। ਇੱਕ ਵਾਰੀ ਟਾਈਮ ਲੱਭ ਗਿਆ, ਲੋਕ ਇੱਥੋਂ ਵਿੱਚੋਂ ਕੁਝ ਨਿਕਲ ਗਏ। ਤੇ ਇਹ ਜੀ ਕਿਹੜੀ ਥਾਂ ਇਹ? ਇੱਥੇ ਆਓ। ਹਾਂਜੀ, ਜਮਾਲ ਕੋਟ ਹੈ ਬੇਸਿਕਲੀ ਜੀ। ਅੱਛਾ ਜੀ। ਪਿੰਡ ਸਾਡਾ ਇਹ ਉਹਦੇ ਨਾਲ ਜੀ, ਇਹ ਲੰਡੂ ਬੰਨ ਆਉਂਦੇ ਨੂੰ ਨੌਚਾਲਾ ਬੰਨ ਆਉਂਦੇ। ਤੇ ਉਹਦੇ ਨਾਲ ਇਹ ਸਾਰਾ ਇਹਦੇ ਵਿੱਚ ਔਰ ਵੇਖੋ ਨਾ ਰਿਹਾਇਸ਼ੀ ਰਕਬਾ ਹੈ ਸਾਰਾ। ਤੇ ਲੋਕਾਂ ਨੇ ਜ਼ਮੀਨਾਂ ਆਬਾਦ ਨੇ ਸਾਰੀਆਂ 10-10 12-12 ਫੁੱਟ। ਇੱਥੇ ਫਸਲਾਂ ਖਲੋਤੀਆਂ ਸੀ ਜਿੱਥੇ ਹੁਣ। ਹਾਂਜੀ ਹਾਂਜੀ, ਇਹ ਦੇਖੋ ਨਾ ਤੁਸੀਂ, ਇਹ ਸਾਰਾ ਉਹ ਲੋਕਾਂ ਨੇ ਕੋਈ ਦਾਈ ਵਢਾ ਲਏ ਤੇ ਉਹਦਾ ਉਹ ਸਾਰਾ ਜਿਹੜਾ ਬਕੀਆ ਜਾਤ ਨੇ, ਇਹ ਪਰਾਲੀ ਹੈ ਸਾਰੀ ਜਿਹੜੀ ਚੀਜ਼ਾਂ ਨੇ
ਆ ਤੂੜੀ ਆਈ ਪਈ ਹੈ, ਇਹ ਤਿਲ ਵੇਖੋ ਨਾ ਜੀ ਸੁਰਿਆ ਸਾਹਿਬ, ਉਹ ਤਿਲਾਂ ਦੀ ਫਸਲ ਉਵੇਂ ਲੁੱਟਦੇ ਆਈ ਪਈ। ਆ ਦਿਖਾਓ ਜੀ ਤਿਲ ਹਜੇ ਛੰਡੇ ਨਹੀਂ ਹੋਏ। ਹਾਂਜੀ ਹਾਂ ਤਿਲਾਂ 'ਚ ਹਜੇ ਦਾਣੇ ਆ ਤੇ ਉਦਾਂ ਹੀ ਲੁੜ ਕੇ ਇੱਥੇ ਆ ਗਈ। ਇਸੇ ਨੂੰ ਹੜ੍ਹ ਸਕਦੇ ਆ ਜੀ। ਤੇ ਉਹ ਜਿਹੜੀ ਵਿੱਚ ਆਬਾਦੀ ਆ ਜਾਂ ਕੋਈ ਹਾਂਜੀ ਹਾਂਜੀ, ਉਹ ਖੂਹ ਐਣ ਜੀ ਲੋਕਾਂ ਨੇ ਆਬਾਦੀਆਂ ਆਬਾਦ ਕੀਤੀਆਂ ਹੋਈਆਂ ਨੇ। ਖੂਹ ਸਾਦੇ ਆ ਜਿੱਥੇ ਕੋਈ 4 ਘਰ ਬੈਠੇ ਹੋਣ, ਆ ਕੋਈ ਆਬਾਦੀ ਹੋਵੇ ਨਿੱਕੀ ਜੀ 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 ਜੀ, ਉਹਨੂੰ ਖੂਹ ਸਾਦੇ ਆ। ਉਹ ਹੁਣ ਪੂਰਾ ਖੂਹ ਆ ਜਿੱਥੇ ਡੁੱਬਿਆ। ਉਹ ਦੇਖੋ ਜੀ ਜਿੱਥੇ ਉਹ ਲਾਈਟ ਚੱਲ ਰਹੀ ਹੈ, ਹਾਂ ਹਾਂ ਉਹ ਆਬਾਦੀ ਮਤਲਬ ਉੱਥੇ ਉਹ ਲਾਈਟ ਚੱਲ ਰਹੀ, ਹਾਲੇ ਵੀ ਕੁਝ ਲੋਕ ਉੱਥੇ ਬੈਠੇ ਨੇ ਪਾਣੀ ਉਮੀਦ ਲਾ ਕੇ ਬੈਠੇ ਨੇ ਵੀ ਸ਼ਾਇਦ ਜੇ ਕੋਈ ਟਲ ਜਾਵੇ ਤਾਂ ਅਸੀਂ ਚਲੋ ਇੱਥੇ ਹਾਲੇ ਜ਼ਿੰਦਗੀਆਂ ਅਸੀਂ ਆਦੀਆਂ ਚਲਾ ਸਕੀਏ। ਰਸਤਾ ਨਹੀਂ ਲਾਂਚ ਦੇ ਜ਼ਰੀਏ ਜੇ ਕੋਈ ਹੁਣ ਚੀਜ਼ ਅਗਰ ਬੇੜੀ ਆ। ਵੀ ਹੈ ਤਾਂ ਬੇੜੀ ਬੇੜੀ ਜਾਂ ਰੈਸਕਿਊ ਦੇ ਜਿਹੜੇ ਲਾਂਚਸ ਆਈਆਂ ਨੇ ਉਹਦੇ ਜ਼ਰੀਏ ਜਾ ਸਕਨੇ ਆ, ਜਾਂ ਲੋਕਾਂ ਦੇ ਆਦੇ ਜ਼ਾਤੀ ਬੇੜੇ ਬੂੜੇ ਨੇ ਹਾਂ ਉਹਦੇ ਜ਼ਰੀਏ ਜਾ ਰਹੇ ਨੇ। ਹਾਂ ਸਾਹਿਬ ਹਾਂ ਇਹ ਦੇਖੋ ਹਾਲਾਤ ਤੋਂ ਵਾਕਿਆਤ ਦੀ ਤਬਦੀਲੀ। ਆਪਾਂ ਇਸ ਟਾਈਮ ਖੜੇ ਆ ਬੰਨ ਤੇ, ਹਾਂ ਇਸ ਪਾਸੇ ਦੇ ਹਾਲਾਤ ਹੋਰ ਆ। ਤੇ ਇਸ ਪਾਸੇ ਦੇ ਹਾਲਾਤ। ਇਹ 2023 ਦੇ ਵਿੱਚ ਵੀ ਤਕਰੀਬਨ ਇੰਨਾ ਹੀ ਪਾਣੀ ਆਇਆ ਸੀ, ਲੇਕਿਨ ਇਸ ਦਫਾ ਖਤਰਾ ਹੈ ਕਿ ਆਹ ਬੰਨ ਵੀ ਨਾ ਟੁੱਟ ਜਾਏ। ਤੁਸੀਂ ਦੇਖਿਆ ਸੁਰਿਆ ਸਾਹਿਬ ਪਿੱਛੇ ਉਹ ਜਿੱਥੇ ਉਹ ਕੈਂਪ ਲੱਗਿਆ ਤੇ ਉੱਥੇ ਉਹ ਮਾਈਨਸ ਦਾ ਉਹ ਜਿਹੜੀ ਉਹ ਖੂਹ ਬਣਾਉਂਦੇ ਪਏ ਨੇ, ਜਿਹੜਾ ਖੱਟਦੇ ਪਏ ਨੇ, ਬੋਰ ਖੱਟਦੇ ਜਿਹਦੇ ਪਏ ਨੇ। ਵਿੱਚ ਉਹਨਾਂ ਨੇ ਮਤਲਬ ਬਰੂਦ ਭਰ ਕੇ ਤੁਹਾਨੂੰ ਬਲਾਸਟ ਕਰਨਾ ਹੈ। ਇਹ ਬੰਨ ਹਾਂ ਹਾਂ ਹਾਂ, ਉਹ ਤੁਸੀਂ ਛੱਡ ਆਇਓ ਪਿੱਛੇ, ਉਹ ਜਿੱਥੇ ਕੈਂਪ ਲੱਗਿਆ ਨਾ, ਉਹ ਕਿਉਂ? ਕਿਉਂਕਿ ਇਹ 88 ਵਾਲੇ ਸੈਲਾਬ ਦੇ ਵਿੱਚ ਉਹਨਾਂ ਬਲਾਸਟ ਕਰ ਦਿੱਤਾ ਸੀ ਨਾ, ਕਿ ਪਹਿਲੇ ਪਿੱਛੂ ਬੰਨ ਸਾਡੇ ਪਿੰਡ ਦੇ ਨਾਲ ਜਮਾਲਕੋਟ ਦੀ ਆਲਰੇਡੀ ਸੈਲਾਬ ਦੀ ਵਜ੍ਹਾ ਤੋਂ ਹੀ ਉਹ ਬਲਾਸਟ ਹੋ ਗਿਆ, ਉਹ ਆਪ ਹੀ ਮਤਲਬ ਟੁੱਟ ਗਿਆ ਸੀ ਬੰਨ। ਅੱਛਾ ਤੇ ਉਹਦੀ ਆਬਾਦੀਆਂ ਜ਼ਿਆਦਾ ਨੇ, ਇਹਦੇ ਤੁਸੀਂ ਵੇਖ ਰਹੇ ਹੋ ਕਿ ਆਬਾਦੀ ਬਹੁਤ ਕਮ ਹੈ, ਜ਼ਰਾ ਹੀ ਰਕਬਾ ਹੀ ਵੀ ਹੈ। ਜ਼ਰਾਈ ਰਕਬਾ ਹੀ ਹੈ, ਜਾਨੀ ਮਤਲਬ ਨੁਕਸਾਨ ਦਾ ਬਹੁਤ ਖਰਚਾ ਘੱਟ ਹੈ। ਤੇ ਇਸ ਜਗ੍ਹਾ ਤੇ ਉਹਨਾਂ ਸ਼ੁਰੂ ਤੋਂ ਹੀ ਇੱਥੇ ਮਾਈਨ ਲਾਏ ਹੋਏ ਨੇ, ਹੁਣ ਉਹਨਾਂ ਦੀ ਉਹਨਾਂ ਸਾਰੀ ਰਿਪੇਅਰਿੰਗ ਤੇ ਪਾਈਪ ਉਹ ਜਿੱਥੇ ਕੈਂਪ ਹੈ ਜੀ ਉਹ ਫੋਕਸ ਕਰੋ ਇਹ ਜਗ੍ਹਾ ਤੇ ਆਰਮੀ ਇਹਦੇ ਵਿੱਚ ਲਾ ਕੇ ਮਤਲਬ ਬਰੂਦ ਭਰ ਕੇ ਤੁਹਾਨੂੰ ਬਲਾਸਟ ਕਰ ਬਲਾਸਟ ਕਰੇਗੀ, ਆਪ ਤੋੜਨਗੇ। ਜਿਵੇਂ ਅੱਜ ਮੰਡੀ ਬਹੁਤ ਦਿਨ ਉਹਨਾਂ ਨੇ ਤੋੜਿਆ ਹੈ ਹੈਦਰਾਬਾਦ ਦੇ ਮੁਕਾਮ ਤੇ ਜਿਹੜਾ ਉਹ ਕਦੋਂ ਤੋੜਨਾ? ਇਹ ਜਦੋਂ ਇਹਦਾ ਲੈਵਲ ਉਹਨਾਂ ਦੇ ਹਿਸਾਬ ਨਾਲ ਹੈ ਵੀ ਇਹ ਹੁਣ ਨੁਕਸਾਨ ਨਾ ਕਰ ਜਾਵੇ, ਪਿੱਛੇ ਆਬਾਦੀਆਂ ਬਣੇ ਆਪੇ ਨਾ ਟੁੱਟ ਜਾਵੇ। ਅੱਛਾ ਇਹ ਫਿਰ ਜਿਹੜਾ ਰੇਲਾ ਮਗਰੋਂ ਆ ਰਿਹਾ ਹਾਂਜੀ ਵੀ ਉਹਨੂੰ ਵੇਖਣ। ਹਾਂ ਹਾਂ, ਵੀ ਉਹ ਅਗਰ ਉਹ ਜੇ ਆਬਾਦੀਆਂ ਨੂੰ ਪਿੱਛੇ ਨੁਕਸਾਨ ਦਿੰਦਾ ਹੈ ਨਾ, ਆਪੇ ਟੁੱਟਦਾ ਹੈ। ਅੱਗੇ ਆਬਾਦੀਆਂ ਕਿਹੜੀਆਂ ਜੀ? ਅੱਗੇ ਜੀ ਸਾਡਾ ਪਿੰਡ ਹੈ ਜੀ ਜਮਾਲਕੋਟ, ਉਸ ਤੋਂ ਅੱਗੇ ਉਹਦੇ ਕੋਲ ਵੀ ਪਾਣੀ ਹੈ? ਹਾਂਜੀ ਹਾਂਜੀ, ਇਹ ਇੱਥੋਂ ਲੈ ਕੇ ਜੀ ਅਟਾਰੀ ਤੱਕ ਪਾਣੀ ਹੈ। ਅਸੀਂ ਦੇਖੋ ਜੀ ਆ ਪੱਕੀ ਸੜਕ ਦੇ ਉੱਤੋਂ ਨਾ ਆ ਸੜਕ ਉਤਰ ਰਹੀ ਆ, ਇਹ ਰਾਹ ਜਾਂਦਾ ਸੀ ਠਾੜ ਨੂੰ, ਪੂਰਾ ਰਾਹ ਸੀਗਾ ਉੱਚਾ ਰਾਹ, ਤੇ ਇਸ ਟਾਈਮ ਤੁਸੀਂ ਦੇਖ ਲਓ ਤੋੜ ਤੱਕ ਕੇ ਡੁੱਬਿਆ ਪਿਆ। ਇਹ ਨਿਗਾਹ 'ਚ ਨਹੀਂ ਆ ਰਿਹਾ ਵੀ ਕਿਤੇ ਇੱਥੇ ਰਾਹ ਹੈ। ਬਿਲਕੁਲ ਇਹ ਜੀ ਗਾਂ ਇੱਥੇ ਆਬਾਦੀਆਂ ਵੀ ਇਦਾਂ ਹੀ। ਹਾਂਜੀ, ਇਹ ਦੇਖੋ ਸਾਰੀਆਂ ਆਬਾਦੀਆਂ, ਲੋਕ ਇੱਥੇ ਪੂਰੇ ਜੀ ਆਬਾਦ ਐਂਡ ਬਸਤੇ ਜਿਨ੍ਹਾਂ ਦੀ ਐ। ਜ਼ਮੀਨ ਹੈ ਉਹ ਉੱਥੇ ਆਦਾ ਉਹਨਾਂ ਕੋ, ਇਹ ਤਾਂ ਨਹੀਂ ਵੀ ਸਾਰਾ ਪੂਰਾ ਦਾ ਪੂਰਾ ਪਿੰਡ ਹੋਏ, ਲੇਕਿਨ ਜਿੰਦੀ ਜ਼ਮੀਨ ਉਹ ਆਦਾ ਖੂਹ ਆਦੇ 2-4 ਬੰਦੇ 2-4 ਘਰ ਉਹ ਬੈਠੇ ਨੂੰ ਆਦੇ ਮੁxtਲਿਫ ਸਾਰੀ ਜਗ੍ਹਾ ਤੇ। ਜ਼ਰਾ ਹੀ ਟਿਊਬਵੈਲ ਜਿੱਥੇ ਹੈ ਜੀ ਉੱਥੇ ਕੋਈ ਨਾ ਕੋਈ 2 ਘਰ ਬੈਠੇ ਨੇ ਜਿਹੜੇ ਵਾਹੀ ਕਰ ਰਹੇ ਨੇ, ਜਾਂ ਜਿਹੜੇ ਉੱਥੇ ਕੰਮਕਾਰ ਵਾਲੇ ਨੇ ਮਾਲ ਮੰਡੀ ਨੂੰ ਵੇਖ ਰਹੇ ਨੇ। ਤੇ ਰੈਸਕਿਊ ਕਰਨ ਵਾਸਤੇ ਉਹ ਆਪਾਂ ਨੂੰ ਯੈਲੋ ਆ ਰਹੀਆਂ ਕਲਰ ਜੈਕਟਾਂ, ਉੱਥੇ ਉਹ ਲਾਂਚ ਲੈ ਕੇ ਰੈਸਕਿਊ 112 ਹਾਂ ਉਹ ਬੇੜੀ ਆ ਇੱਥੇ ਉਸਮਾਨ ਸਾਹਿਬ ਆ ਬੇੜੀ ਦਿਖਦੀ। ਹਾਂਜੀ, ਉਹ ਵੇਖੋ ਉਹ ਮਸਜਿਦ ਨਹੀਂ ਦਿਸਦੀ? ਇਹਨਾਂ ਆਪਣੇ ਇੱਥੇ ਆ ਮਸਜਿਦ ਦੇ ਨਾਲ ਬੇੜੀ ਆ ਜੀ। ਹਾਂਜੀ ਅੱਛਾ ਉਹ ਇੱਥੇ ਲੈ ਕੇ ਆਉਂਦੇ ਉਹਨਾਂ ਯਾਰ ਇਹ ਵਾਪਸ ਉਹ ਟਰੈਕ ਹੈ ਜੀ ਬੇੜੀ, ਉੱਥੇ ਰਸ਼ ਜ਼ਿਆਦਾ। ਜਿਹੜੇ ਤੇ ਇਹ ਡੂੰਗਾ ਪਾਣੀ ਵੇਖੋ ਰੁੱਖਾਂ ਦੇ ਕਿੱਥੇ, ਰੁੱਖਾਂ ਦੇ ਸਿਰੇ ਤੱਕ ਪਾਣੀ ਪਹੁੰਚਿਆ ਜੀ ਉਧਰ। ਉਹ ਵੇਖੋ ਨਾ ਟਾਲੀਆਂ ਟੂਲੀਆਂ, ਹਾਂ ਇਹਦੇ ਲਾਓ ਖਾੜੀ ਸਿਰਫ ਉਹਨਾਂ ਦੇ ਟੌਪ ਦੇ ਨਜ਼ਰ ਆ ਰਹੇ ਨੇ, ਜਿਹੜੇ ਟਾਹਣੀਆਂ ਉਤਲੀਆਂ ਆਖਰੀ ਸ਼ਾਖਾਂ ਨੇ ਸਿਰਫ ਉਹ ਨਜ਼ਰ ਆ ਰਹੀਆਂ ਨੇ। ਹਾਂ ਟਾਲੀ ਡੁੱਬੀ ਪਈ। ਇਹ ਪਾਣੀ ਵੱਧ ਰਿਹਾ। ਉਹ ਜਿਹੜੇ ਜੀ ਕੋਠੇ ਖੜੇ ਨੇ ਨਾ ਆ ਸਾਹਮਣੇ, ਇਹਨਾਂ ਨੂੰ ਫੋਕਸ ਕਰਿਆ, ਇਹ ਉਹਨਾਂ ਦੀ ਛੱਤ ਹੈ, ਇਹ ਸਿਰਫ ਛੱਤ ਨਜ਼ਰ ਆ ਰਹੀ ਹੈ। ਸਿਰਫ ਛੱਤ ਨਜ਼ਰ ਆ ਰਹੀ। ਇਹਨਾਂ ਥੱਲੇ ਪੁਰਾਈ ਪਾਈ ਹੈ, ਪੁਰਾਈ ਦੇ ਉੱਤੇ ਉਹਨਾਂ ਕਮਰੇ ਪਾਏ ਨੇ, ਕਮਰੇ ਦੀ ਵੀ 12 ਕੁ ਫੁੱਟ ਤਾਂ ਛੱਤ ਪੈਂਦੀ ਹੈ, ਤੋਂ 12 ਫੁੱਟ ਦੇ ਛੱਤ ਦਾ ਹਿਸਾਬ ਲਾ ਲਓ 3 ਕੁ ਫੁੱਟ ਸਿਰਫ ਰਹਿ ਗਿਆ, ਇੰਨਾ ਪਾਣੀ ਹੈ। ਬੱਲੇ ਬੱਲੇ ਉਹ ਕਹਿੰਦੇ ਵੀ ਉਹ ਭਰਤ ਪਾ ਕੇ ਨਾ, ਭਰਤੀ ਪਾ ਕੇ ਉੱਤੇ ਮਕਾਨ ਪਾਏ ਸੀ ਤੇ ਉਹ ਮਕਾਨਾਂ ਦੀਆਂ ਵੀ ਛੱਤਾਂ। ਹੁਣ ਜਿਵੇਂ ਪਿੱਛੂ ਰੇਲਾ ਆ ਰਿਹਾ ਜਿਹੜਾ ਹੈਡ ਗੰਡਾ ਸਿੰਘ ਤੋਂ, ਉਹ ਮਤਲਬ ਹਰ ਗੁਜ਼ਰਦੇ ਲਮਹੇ ਦੇ ਨਾਲ, ਘੰਟੇ ਦੇ ਨਾਲ ਇਹ ਪਾਣੀ ਦੇ ਲੈਵਲ ਵਧ ਰਿਹਾ। ਅੱਛਾ ਜਿਹੜਾ ਗੰਡਾ ਸਿੰਘ ਤੋਂ ਆਇਆ ਸੀ ਰੇਲਾ ਉਹ ਇੱਧਰ ਆਣਾ ਇਸੇ ਦਰਿਆ 'ਚ? ਹੈਡ ਗੰਡਾ ਸਿੰਘ ਤੋਂ ਆਂਦਾ ਹੈਡ ਸੁਲੇਮਾਨ ਕੀ ਤੇ ਜਿਹੜਾ ਆਪਣਾ ਹੈਡ ਸੁਲੇਮਾਨ ਕੀ, ਉਸ ਤੋਂ ਜਾਂਦਾ ਹੈਡ ਇਸਲਾਮ ਤੇ ਅੱਗੇ। ਅੱਛਾ ਤੇ ਇਹ ਜਿਹੜੀ ਜਗ੍ਹਾ ਹੈ ਹੈਡ ਗੰਡਾ ਸਿੰਘ ਤੇ ਹੈਡ ਸੁਲੇਮਾਨ ਕੀ ਦੀ ਦਰਮਿਆਨ ਦੇ ਵਿੱਚ। ਅੱਛਾ ਇਹ ਅਸੀਂ ਗੱਬੇ ਖਲੋਤੇ ਆ। ਹਾਂ ਸੁਲੇਮਾਨ ਕੀ ਅਸੀਂ ਅੱਗੇ ਦੇਖ ਕੇ ਆਏ ਆ, ਉੱਥੇ ਤਾਂ ਜਿਹੜੇ ਉਹ ਬੂਏ ਨਹੀਂ ਹੁੰਦੇ, ਹਾਂ ਉਹ ਖੁੱਲੀ ਖੜੇ ਨੇ, ਉਹ ਬੂਏ ਆ ਬਰਾਬਰ ਹੋਏਗਾ ਪਾਣੀ ਪਾਣੀ ਬੂਆਂ ਨੂੰ ਲੱਗਾ। ਬਿਲਕੁਲ ਜਿੰਨੇ ਖੁੱਲ ਸਕਦੇ ਕੈਪੈਸਿਟੀ ਆਈ ਉਹ ਜਿੰਨੀ ਉਹ ਖੁੱਲ ਸਕਦੇ ਆ, ਉਹਨਾਂ ਤੋਂ ਪਾਣੀ ਕ੍ਰਾਸ ਇੱਥੇ ਤੇ ਹੁਣ ਕਰਦੇ ਨੇ। ਤਕਰੀਬਨ ਚੱਲ ਰਿਹਾ 1,05,000 ਕਿਊਸਿਕ ਹਾਂ ਹੈਡ ਸੁਲੇਮਾਨ ਕੀ ਤੇ, ਹੈਡ ਗੰਡਾ ਸਿੰਘ ਤੇ ਚੱਲ ਰਿਹਾ 2,61,000। ਬਲ ਉਹ ਗਾਂ ਹੀ ਆਣਾ। ਉਹ ਇੱਥੋਂ ਆ ਕੇ ਗੁਜ਼ਰ ਕੇ ਅੱਗੇ ਜਾਣਾ, ਇਹ ਲੈਵਲ ਵਧਾ ਕੇ ਫਿਰ ਗੇਟਾਂ ਤੱਕ ਪਹੁੰਚੇਗਾ ਉਹ ਜਿਹੜੇ ਲੈਵਲ ਵਧਣਾ ਹੈ, ਅੱਗੋਂ ਲੱਖ ਗੁਜ਼ਰਨਾ ਹੈ, ਪਿੱਛੋਂ 2 ਲੱਖ ਪਲੱਸ ਹੈ, ਤਾਂ ਹੀ ਉਹ ਬੰਨ ਨੂੰ ਤੋੜਨ ਦੀ ਜ਼ਰੂਰਤ ਪੇਸ਼ ਆਣੀ ਵੀ ਹੋਣੀ, ਤੇ ਇੱਥੇ ਆਬਾਦੀਆਂ ਡੁੱਬ ਜਾਣ। ਅੱਲਾ ਕਰੇ ਨਾ ਹੀ ਲੋੜ ਅੱਲਾਹ ਪਵੇ, ਤਾਲਾ ਸਭ ਬਚਾਏ ਖੈਰੀ ਜੀ। ਸਲਾਮਤੀ ਕੰਮ
ਨਿਬੜ ਜਾਵੇ। ਅੱਲਾਹ ਤਾਲਾ ਬਚਾਏ ਜੀ ਇਸ ਆਫਤ ਤੋਂ। ਜਿਹੜੀ ਗੱਲ ਮੈਂ ਅੱਗੇ ਕੀਤੀ ਸੀ ਨਾ ਵੀ ਸਿਆਣੇ ਕਹਿੰਦੇ ਵੀ ਵਾਹੀ ਰੱਬ ਨਾਲ ਸਾਂਝੀ। ਹਾਏ ਰੱਬ ਉਸ ਸਾਂਝ ਦੀ ਲੱਜ ਰੱਖੇ। ਆ ਜਿੱਥੇ ਤੁਸੀਂ ਦੇਖ ਰਹੇ ਆ ਨਾ ਇਸ ਟਾਈਮ ਪਾਣੀ, ਇਹ ਖਲੋਤੀਆਂ ਫਸਲਾਂ ਸੀ, ਬੜੀਆਂ ਤਕੜੀਆਂ ਫਸਲਾਂ ਇੱਥੇ ਖਲੋਤੀਆਂ ਸੀ। ਤੇ ਤੁਸੀਂ ਇੱਥੋਂ ਉਹ ਡੇਰਾ ਦੇਖ ਰਹੇ ਜੀ, ਹੁਣ ਇਸ ਟਾਈਮ ਪਾਣੀ ਦੇ ਵਿੱਚ ਆਇਆ ਹੈ ਸਾਰਾ ਡੇਰਾ, ਚਾਰੇ ਪਾਸੇ ਪਾਣੀ ਆ। ਤੇ ਇੱਥੇ ਬੜੀ ਆਬਾਦੀ ਬੈਠੀ ਸੀ ਡੇਰਿਆਂ ਡੰਡਿਆਂ ਦੇ ਵਿੱਚ, ਮਾਲ ਡੰਗਰ ਵਾਲੇ ਬੰਦੇ ਉਹ ਉੱਠ ਕੇ ਚਲੇ ਗਏ। ਅੱਛਾ ਕੋਈ ਕੰਮ ਵੀ ਜਿਹੜਾ ਕੋਈ ਕਰਨਾ ਹੋਵੇ ਨਾ ਬੰਦੇ ਨੇ, ਤੇ ਉਹਦੇ ਤੋਂ ਪਹਿਲਾਂ ਬੜਾ ਹਿਸਾਬ ਕਿਤਾਬ ਲਾਣਾ ਪੈਂਦਾ ਵੀ ਉਹ ਕੰਮ ਕਿੱਦਾਂ ਹੋਣਾ ਤੇ ਉਹਦਾ ਕੀ ਕਰਨਾ। ਅਸੀਂ ਅੱਜ ਦੇਖਣ ਆਏ ਸੀ, ਇੱਕ ਤਾਂ ਕਹਿ ਲਓ ਵੀ ਹਜੇ ਤੱਕ ਰੱਬ ਦੀ ਜ਼ਾਤ ਦਾ ਸ਼ੁਕਰ ਆ ਵੀ ਸੈਲਾਬ ਦੇ ਜਿਹੜੇ ਹੈ ਨਾ ਹੜ੍ਹ ਦੇ ਉਹ ਵਿਚਾਰੇ ਰੇਲੇ ਉਹ ਹਜੇ ਇੱਥੇ ਪਹੁੰਚੇ ਨਹੀਂ। ਤੇ ਇਹ ਹਾਲਾਤ ਬਣਿਆ, ਲੋਕਾਂ ਨੂੰ ਟਾਈਮ ਲੱਭ ਗਿਆ ਉੱਠਣ ਦਾ। ਜਿਹੜੇ ਹੁਣ ਦੱਸਦੇ ਆ ਵੀ ਸੈਲਾਬ ਦਾ ਰੇਲੇ ਬਣ ਕੇ ਆ ਰਹੇ ਆ ਲੱਖਾਂ ਦੇ ਹਿਸਾਬ ਨਾਲ, ਉਹ ਆ ਕੇ ਜਿਵੇਂ ਹੁਣ ਸਾਡੇ ਚਨਿਓੜ ਦੇ ਵਿੱਚ ਕਈ ਪਿੰਡਾਂ ਨੂੰ ਵੜਿਆ, ਨਨਕਾਣਾ ਸਾਹਿਬ ਤੋਂ ਵੀ ਪਿੰਡਾਂ ਨੂੰ, ਕਈ ਪਿੰਡਾਂ ਨੂੰ ਪਾਣੀ ਦਰਿਆ ਰਾਵੀ ਦਾ ਵੜਿਆ। ਹੁਣ ਅਸੀਂ ਹੈਡ ਸੁਲੇਮਾਨਕੀ ਦੇ ਇੱਧਰ ਪਿੰਡ ਤੋਂ ਦਿਖਾ ਰਹੇ ਹਾਂ ਵੀ ਇਦਾਂ ਇੱਕ ਵਾਰੀ ਪਾਣੀ ਵੜ ਗਿਆ, ਜਿਹੜਾ ਪਿੱਛੋਂ ਹੋਰ ਰੇਲਾ ਆ ਰਿਹਾ ਵੀ ਅੱਲਾ ਦੀ ਜ਼ਾਤ ਖੈਰ ਕਰੇ ਵੀ ਉਹ ਵੀ ਬਚਾ ਹੋ ਜਾਵੇ। ਅਸੀਂ ਇੱਕ ਵਾਰੀ ਦੇਖਣੇ ਆਏ ਸੀ ਵੀ ਅਸੀਂ ਕਿਹੜੇ ਪਾਸੇ ਪਹਿਲਾਂ ਜਾਈਏ ਅਮਦਾਦ ਲੈ ਕੇ। ਅੱਲਾ ਦਾ ਲੱਖ ਲੱਖ ਸ਼ੁਕਰ ਆ, ਅਸੀਂ ਆਪਣੇ ਤਾਈਂ ਰਾਸ਼ਨ ਇਕੱਠਾ ਕੀਤਾ, ਵੀ ਰਾਸ਼ਨ ਇਦਾਂ ਬਣਾਈਆਂ ਥੈਲੀਆਂ, ਸਾਰਾ ਹਿਸਾਬ ਕਿਤਾਬ ਲਾਇਆ। ਕੋਈ ਤੂੜੀ ਆ, ਕੋਈ ਸੁੱਕੇ ਪੱਠੇ ਆ, ਵਿੱਚ ਚੋਕਰ ਆ ਵੀ ਸੁੱਕਾ ਪੱਠਾ ਡੰਗਰਾਂ ਵਾਸਤੇ ਲਿਜਾਣ ਵਾਸਤੇ, ਉਹ ਸਾਰਾ ਅਸੀਂ ਇੰਤਜ਼ਾਮ ਕੀਤਾ। ਪਹਿਲਾਂ ਅਸੀਂ ਜਾਣਾ ਮੁਜ਼ੱਫਰਗੜ੍ਹ ਵਾਲੇ ਪਾਸੇ, ਮੁਜ਼ੱਫਰਗੜ੍ਹ ਦੇ ਵਿੱਚ ਜਿੱਥੇ ਕਹਿੰਦੇ ਵੀ 4 ਦਰਿਆ ਜਾ ਇਕੱਠੇ ਹੁੰਦੇ, ਤੇ ਉੱਥੇ ਬਹੁਤ 200 ਕਿਲੋਮੀਟਰ ਉਹ ਮੀਲ ਖਬਰੇ ਕਿੰਨੇ ਬਣਦੇ ਆ, 200 ਕਿਲੋਮੀਟਰ ਦੱਸਦੇ ਆ ਵੀ ਉੱਥੇ ਮਾਲ ਡੰਗਰ ਤੇ ਪਸ਼ੂਆਂ ਵਾਲੇ ਬੰਦੇ ਤੇ ਜਿਹੜੇ ਪਿੰਡਾਂ ਦੇ ਪਿੰਡ ਉਹਨਾਂ ਨੂੰ ਹਿਜਰਤ ਕਰਨੀ ਪੈ ਗਈ। ਜਿਹੜੀ ਅੱਗੇ ਗੱਲ ਕੀਤੀ ਸੀ ਉਜੜਨਾ ਪੈ ਗਿਆ, ਤੇ ਉੱਥੇ ਵੀ ਅਸੀਂ ਜਾਵਾਂਗੇ। ਤੇ ਸਾਨੂੰ ਪਰ ਪਹਿਲਾਂ ਪਤਾ ਲੱਗਿਆ ਸੀ ਜਿੱਦਾਂ ਰਾਵੀ ਅਸੀਂ ਤੁਹਾਨੂੰ ਕੱਲ ਦੱਸਿਆ, ਰਾਵੀ ਦਾ ਇਹ ਹੈ ਕਿ ਰਾਵੀ ਦਾ ਬੇਟ ਵੱਡਾ, ਰਾਵੀ ਪਾਣੀ ਸਮਾ ਜਾਂਦਾ। ਫਿਰ ਜਿਹੜਾ ਰਾਵੀ ਜਿੱਦਾਂ ਤੁਰਦਾ ਨਾ ਲਾਹੌਰੋਂ ਅੱਗੇ ਆ ਗਿਆ ਸ਼ੇਖੂਪੁਰਾ ਨਨਕਾਣਾ ਸਾਹਿਬ ਤੇ ਗਾਂ ਸਾਡੇ ਵਾਲੇ ਪਾਸੇ ਨੂੰ, ਉੱਥੇ ਇੱਕ ਰੱਬ ਦੀ ਬੜੀ ਖੈਰ ਆ ਵੀ ਸੱਜੇ ਖੱਬੇ ਪਿੰਡ ਆਬਾਦ ਆ, ਲੋਕ ਉੱਥੇ ਹੱਥੋਂ ਹੱਥੀ ਸਾਂਭ ਲੈਂਦੇ ਆ। ਇਹ ਤਾਂ ਖੈਰ ਸਾਡੇ ਪੂਰੇ ਮੁਲਕ ਨੂੰ ਖੈਰ ਆ ਵੀ ਔਖੇ ਟਾਈਮ ਦੇ ਉੱਤੇ ਅਸੀਂ ਇੱਕ ਜਾਨ ਹੋ ਜੰਨੇ, ਇੱਦਾਂ ਮੋਢੇ ਨਾਲ ਮੋਢਾ ਲਾ ਕੇ ਖਲੋ ਜੰਨੇ। ਇਹੀ ਇਸੇ ਨੂੰ ਸ਼ਊਰ ਸਾਧਦੇ ਆ, ਬੰਦੇ ਨੂੰ ਜਿਹੜਾ ਸਾਧਦੇ ਆ ਨਾ ਅਸ਼ਰਫੁਲ ਮਖਲੂਕਾਤ, ਉਹ ਇਸੇ ਗੱਲ 'ਚ ਸਾਧਦੇ ਆ। ਇਹਨੂੰ ਤਾਂ ਹੀ ਸ਼ਰਫ ਹਾਸਲ ਆ ਨਾ ਵੀ ਇਹ ਜਦੋਂ ਮੌਕੇ ਦੇ ਉੱਤੇ ਇਹ ਭਰਾਗਤ ਦਿਖਾਉਂਦਾ ਵੀ ਇੱਕ ਹੋ ਕੇ ਖਲੋਂਦੇ ਆ। ਤੇ ਇਦਾਂ ਹੀ ਪੂਰੀ ਦੁਨੀਆ 'ਚ ਵੀ ਇਦਾਂ ਹੀ ਆ, ਜਦੋਂ ਔਖਾ ਟਾਈਮ ਆਉਂਦਾ ਬੰਦੇ ਰਲ ਕੇ ਖਲੋਂਦੇ ਆ, ਖਲੋਣਾ ਵੀ ਚਾਹੀਦਾ। ਤੇ ਅਸੀਂ ਉਹ ਜਿੱਦਾਂ ਦਿਖਾਇਆ ਨਾ ਵੀ ਰਾਵੀ ਦੇ ਉੱਤੇ ਇੱਕ ਤਾਂ ਉੱਥੇ ਸੱਜੇ ਖੱਬੇ ਖੈਰ ਸੱਲਾ ਬੰਦਿਆਂ ਨੂੰ ਉੱਥੇ ਹੱਥੋਂ ਹੱਥੀ ਸਾਂਭ ਲੈਂਦੇ ਆ ਵੀ ਪਾਣੀ ਜੇ ਨਿਕਲਿਆ ਵੀ 2-4 ਪਿੰਡਾਂ ਨੂੰ ਨਿਕਲੂਗਾ, ਪਰ ਗਾਂ 20 ਪਿੰਡ ਸਾਂਭਣ ਵਾਲੇ ਹੁੰਦੇ ਆ। ਪਰ ਜਿਹੜਾ ਸਤਲੁਜ ਦਾ ਪਾਸਾ ਜਾਂ ਜਿਹੜਾ ਤੁਹਾਨੂੰ ਦੱਸ ਰਿਹਾ ਮੁਜ਼ੱਫਰਗੜ੍ਹ ਵਾਲੇ ਪਾਸਾ ਜਾਂ ਇੱਦਾਂ ਚ ਉੱਥੇ ਜਦੋਂ ਪਾਣੀ ਬਾਹਰ ਨਿਕਲਦਾ ਨਾ ਦਰਿਆ 'ਚੋਂ, ਉਹ ਤਾਂ 40-40 ਪਿੰਡਾਂ ਨੂੰ ਪੈ ਜਾਂਦਾ। ਕਿਹੜਾ ਕਿਹਨੂੰ ਸਾਂਭੂਗਾ, ਕੀ ਹਾਲਾਤ ਬਣੂਗਾ। ਮੈਂ ਇਸ ਕਰਕੇ ਗੱਲ ਕਰਦਾ ਜਿਹੜੇ ਸਾਨੂੰ ਜਿੱਥੇ ਦੇਖ ਰਹੇ ਆ ਨਾ, ਜਿਹੜੇ ਮੁਜ਼ੱਫਰਗੜ੍ਹ ਵਾਲੇ ਪਾਸੇ ਜਾ ਸਕਦੇ ਆ ਉੱਥੇ ਪਹੁੰਚੋ। ਸਤਲੁਜ ਆ, ਸਤਲੁਜ ਦੇ ਸੱਜੇ ਖੱਬੇ ਜਿਹੜੇ ਕੋਈ ਪਹੁੰਚ ਸਕਦੇ ਆ ਇੱਥੇ ਪਹੁੰਚੋ। ਸਭ ਤੋਂ ਜ਼ਰੂਰੀ ਜਿਹੜੀਆਂ ਗੱਲਾਂ ਤੁਸੀਂ ਘਰੋਂ ਨਿਕਲਣ ਲੱਗੇ ਇੱਕ ਚੇਤੇ ਰੱਖਣੀਆਂ, ਤੁਹਾਡੇ ਕੋਲ ਦਵਾਈਆਂ ਹੋਣ, ਸੱਪ ਲੜੇ ਦੀ, ਐਲਰਜੀ ਦੀ, ਤਾਪ ਦੀ, ਇੱਦਾਂ ਤੁਹਾਡੇ ਕੋਲ ਦਵਾਈਆਂ ਹੋਣ। ਤੇ ਦੂਜਾ ਤੁਹਾਡੇ ਕੋਲ ਡੰਗਰਾਂ ਦਾ ਕੋਈ ਸੁੱਕਾ ਰਾਸ਼ਨ ਹੋਵੇ ਤੇ ਬੰਦਿਆਂ ਦਾ ਸੁੱਕਾ ਰਾਸ਼ਨ ਹੋਵੇ। ਡੰਗਰਾਂ ਦਾ ਤੁਸੀਂ ਅਚਾਰ ਵੀ ਲਿਜਾ ਸਕਦੇ ਆ, ਸਿਆਲ 'ਚ ਗੰਢਾਂ ਬਣੀਆਂ, ਉਹ ਗੰਢਾਂ ਟਰਾਲੀਆਂ 'ਤੇ ਰੱਖ ਕੇ, ਤੂੜੀ ਹੋਵੇ ਨਾਲ ਚੋਕਰ ਹੋਵੇ, ਉਹ ਵੀ ਸੁੱਕਾ ਰਾਸ਼ਨ ਡੰਗਰਾਂ ਦਾ ਬਣ ਸਕਦਾ। ਤੇ ਉਹ ਮੈਂ ਤੁਹਾਨੂੰ ਅੱਜ ਸਾਡੇ ਕੋਲ ਇੱਥੇ ਬੇੜੀ ਨੂੰ ਅਸੀਂ ਕੋਈ ਇੰਤਜ਼ਾਮ ਕਰਕੇ ਨਾ ਬੇੜੀ ਦਾ ਮੈਂ ਤੁਹਾਨੂੰ ਜਾ ਕੇ ਦਿਖਾਣਾ ਵੀ, ਬਲਕਿ ਅਸੀਂ ਕੱਲ੍ਹ ਨੂੰ ਰਾਸ਼ਨ ਲੈ ਕੇ ਜਿੱਥੇ ਪਹੁੰਚਾਂਗੇ ਨਾ ਤੇ ਉੱਥੇ ਤੁਹਾਨੂੰ ਦਿਖਾਵਾਂਗੇ। ਇੱਦਾਂ ਪਾਣੀ 'ਚ ਬੇੜੀ 'ਚ ਜਾ ਕੇ ਨਾ ਵਿੱਚ ਐਸੇ ਡੇਰੇ ਆ ਜਿੱਥੇ ਡੰਗਰ ਖਲੋਤੇ ਆ, ਐਸੇ ਡੇਰੇ ਆ ਵਿੱਚ ਜਿੱਥੇ ਹਲੇ ਡੰਗਰ ਖਲੋਤੇ ਆ। ਤੇ ਡੰਗਰਾਂ ਨੂੰ ਦੱਸੋ, ਤੁਸੀਂ ਮੈਨੂੰ ਦੱਸੋ ਵੀ ਜਿੱਥੇ 3-3 4-4 ਮੁਰੱਬੇ ਸੱਜੇ ਖੱਬੇ ਪਾਣੀ ਆ, ਉਹ ਬੰਦੇ ਪੱਠੇ ਕਿੱਦਾਂ ਪਾਣਗੇ। ਮੈਂ ਗੱਲ ਕਰਦਾ ਵੀ ਉਹ ਕਿੱਥੋਂ ਪੱਠੇ ਵੱਢ ਕੇ ਪਹੁੰਚ ਜਿੱਥੇ 4-4 ਮੁਰੱਬੇ ਤੱਕ ਪਾਣੀ ਖਲੋਤਾ। ਤੇ ਇਹ ਜਿਹੜੇ ਪਾਸੇ ਅਸੀਂ ਖਲੋਤੇ ਆ ਇੱਧਰ ਪਾਣੀ ਹਲੇ ਘਟਿਆ ਹੋਇਆ, ਹਾਂ ਹਜੇ ਵੀ ਡੰਗਰ ਕੱਢ ਰਹੇ। ਤੇ ਇੱਧਰ ਪਾਣੀ ਘਟਿਆ ਹੋਇਆ, ਜੋ ਗਾਂਹ ਨੂੰ ਜਾਈਏ ਤਾਂ ਇਹ ਜਾ ਵੜਦਾ ਪਾਸਾ ਦਰਿਆ ਨੂੰ, ਪਾਣੀ ਡੂੰਘਾ ਉੱਥੇ। ਅਸੀਂ ਜੀ ਇਸ ਟਾਈਮ ਇੱਕ ਆਏ ਆ ਇੱਕ ਆਬਾਦੀ ਦੇ ਵਿੱਚ ਵੀ ਜਿਹੜੀ ਪੂਰਾ ਪਿੰਡ ਹੀ ਡੁੱਬਿਆ ਹੋਇਆ। ਇਸ ਪਾਸੋਂ
ਤੇ ਇਸ ਉਹਨਾਂ ਨੇ ਪਾਸੇ ਬੰਨ ਪਾਇਆ ਹੈ ਆਦੇ ਆਪ ਨੂੰ ਬਚਾਇਆ ਉਹ ਦੇਖੋ ਨਾ ਜੀ ਪਰ ਤੇ ਇੱਧਰ ਆ ਕੇ ਦਿਖਾਇਓ ਉਸਮਾਨ ਸਾਹਿਬ ਉਹ ਬੇੜੀ ਦੇ ਵਿੱਚ ਨਾ ਕੋਈ ਬੇੜੀ ਚੱਲ ਰਹੀ ਆ ਕੋਈ ਡੰਗਰ ਲਿਆ ਕੇ ਚਲੀਏ ਜੀ ਉਹਦੇ ਵਿੱਚ ਪਿੰਡ 'ਚ ਜੀ ਇਹ ਹੁਣ ਇਹਨਾਂ ਨੇ ਆਜ਼ਾਦੀ ਆਦੀ ਮਦਦ ਆਪ ਦੇ ਤਹਿਤ ਜੀ ਇਹ ਸਾਰਾ ਬੰਨ ਪਾਇਆ ਅੱਜ ਦੇ ਉੱਤੇ ਆਪਾਂ ਚੜਨ ਲੱਗੇ ਹਾਂ। ਅੱਛਾ ਇਹ ਸੜਕ ਨੀਵੀਂ ਸੀ ਇਹ ਵੇਖੋ ਨਾ ਉਹ ਟਰੈਕਟਰ ਖੜਾ ਉਹ ਪਿੱਛੇ ਆਪਾਂ ਨਜ਼ਰ ਆ ਰਿਹਾ ਇਹ ਟਰੈਕਟਰ ਖੜਾ ਉਹਨਾਂ ਨੇ ਆਦਾ ਇਹ ਸਾਰਾ ਆਪ ਬਣਾਇਆ ਹੈ ਵੀ ਸਿਰਫ ਆਦੀ ਬੱਚਤ ਕੀਤੀ ਹੈ ਵਰਨਾ ਤਾਂ ਪਾਣੀ ਤੋਂ ਹੁਣ ਤਾਂ ਘਰ ਗੁੱਡੇ ਜਾਣੇ ਸਨ। ਹੁਣ ਇਸ ਆ ਜਿਹੜਾ ਸਾਰਾ ਪਾਣੀ ਖੜਾ ਹੈ ਇਹਨਾਂ ਨੂੰ ਘੇਰੀ ਖੜਾ ਹੈ ਇਸ ਪੂਰੀ ਆਬਾਦੀ ਨੂੰ ਇਹ ਪਿੰਡ ਹੈ ਜੀ ਬਸਤੀ ਬਹਾਦਰ ਵਾਲੀ। ਅੱਛਾ ਹਾਂਜੀ ਇਹ ਫਿਰ ਜਿੱਦਾਂ ਦੱਸਦੇ ਆ ਮਗਰੋਂ ਜਿਹੜਾ ਰੇਲਾ ਆ ਰਿਹਾ ਹਾਂਜੀ ਬੜਾ ਵੱਡਾ ਰੇਲਾ ਹੈ ਜੀ ਇਹ ਜੀ 1988 ਵਿੱਚ ਜਿਹੜਾ ਸੈਲਾਬ ਆਇਆ ਨਾ ਜੀ ਹਾਂ ਹਾਂ ਉਦੋਂ ਆ ਸਾਡਾ ਪਾਰ ਦਾ ਪਿੰਡ ਵੀ ਡੁੱਬ ਗਿਆ ਹਾਂ ਜਿਹੜਾ ਬੰਨੂ ਪਾਰ ਹੈ। ਅੱਛਾ ਜਮਾਲਕੋਟ ਹੈ ਜਿਹੜਾ ਆਪਾਂ ਪਿੰਡ ਉਧਰ ਕੇ ਆਏ ਨਾ ਜੀ ਹਾਂਜੀ ਹਾਂਜੀ ਜਮਾਲਕੋਟ ਹੈ ਇਹ ਜਮਾਲਕੋਟ ਪਿੰਡ ਹੈ ਪਿਛਲਾ ਪਾਰ ਠੀਕ ਤੇ ਹੁਣ ਇਹਦੇ ਵਿੱਚ ਉਹ 88 ਵਾਲਾ ਡੋਬਾ ਜਿਹੜਾ ਆਇਆ ਹੈ ਉਹਦੇ ਵਿੱਚ ਵੀ ਇਸ ਲੈਵਲ ਦਾ ਪਾਣੀ ਦਾ ਇੰਨਾ ਵੱਡਾ ਲੈਵਲ ਨਹੀਂ ਆ ਜਿੰਨਾ ਹੁਣ ਹੈ। ਆ ਵੇਖੋ ਨਾ ਜੀ ਪੱਠੇ ਖਲੋਤੇ ਹਾਂਜੀ ਹਰ ਚੀਜ਼ ਲੋਕਾਂ ਨੂੰ ਵਿੱਚ ਛੱਡਣੀ ਪਈ ਹੈ। ਹਰ ਸ਼ੈ ਛੱਡਣੀ ਪਈ ਹੁਣ ਤਾਂ ਜੀ ਉਹ ਸਿਰਫ ਆਦੀ ਜਾਨ ਬਚਾਉਂਦੇ ਪਏ ਹੈਗੇ ਆ ਵੀ ਹਾਂ ਜਾਨ ਲੋਕਾਂ ਦੇ ਘਰ ਜਿਹੜੇ ਨੂੰ ਉਹ ਨਾ ਮਸਮਾਰ ਹੋਵਣ। ਹਾਂ ਬੇੜੀ ਆਪਣੀ ਮਦਦ ਆਪ ਕਿਤਾ ਡਰਮਾਂ ਦੇ ਉੱਤੇ ਜੀ ਉਹਨਾਂ ਬਣਾਈ ਹੈ ਵੀ ਪੱਠੇ ਪੁੱਠੇ ਵੱਢਣ ਵਾਸਤੇ ਅੱਛਾ ਹੇਠੋਂ ਪਈਏ ਖੋਲ ਕੇ ਡਰਮ ਬੰਨ ਲਏ ਡਰਮ ਬੰਨ ਲਿਆ ਡਰਮ ਦੇ ਉੱਤੋਂ ਜਿਹੜਾ ਹੈ ਉਹ ਅੱਛਾ ਇਹਦੇ ਤੇ ਫਿਰ ਕਿਤੇ ਅਬੇ ਪੱਠੇ ਪੁੱਠੇ ਵੱਢਣ ਵਾਸਤੇ ਹਾਂ, ਵੀ ਆਹ ਜਿਹੜੇ ਹੈਗੇ ਨੇ ਪੱਠੇ ਲਿਆਉਣੇ ਆ। ਉੱਤੋਂ ਪੱਠੇ ਵੱਢ ਲਈਏ। ਵੀ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਤੇ ਜਾਦੀ ਮਾਂ ਜੀ ਥੋੜਾ ਲੋੜ ਦੇ ਤੇ ਹਾਂ, ਲੋੜ ਦੇ ਉੱਤੇ ਹੀ ਬੰਦਾ ਦੇਖ ਲਾ ਕੀ ਕੀ ਬਣਾ ਲੈਂਦਾ। ਤੇ ਦੇਖੋ ਨਾ ਉਹ ਦੱਸਦੇ ਆ ਵੀ ਇਹ ਮਿੰਟਾਂ ਦੇ ਵਿੱਚ ਇਹ ਕੰਮ ਹੋਇਆ ਤੇ ਦੁਨੀਆ ਹੀ ਬਦਲ ਗਈ ਹੈ। ਵਸਦੇ ਡੇਰੇ ਜਿਹੜੇ ਹੁਣ ਉੱਥੇ ਬੰਦਾ ਆ ਜਿਹੜੇ ਬੰਨ ਬਣਾਏ ਕਹਿੰਦੇ ਇਹਨਾਂ ਨੇ ਆਪ ਪਿੰਡ ਵਾਲਿਆਂ ਨੇ ਰਲ ਕੇ ਵੀ ਚਲੋ ਪਾਣੀ ਪੀਣ ਨੂੰ ਨਾ ਜਾਵੇ ਪਰ ਇਹ ਅੱਲਾ ਕਰੇ ਕਾਮਯਾਬ ਤਾਂ ਹਜੇ ਤੱਕ ਹੈ। ਬਿਲਕੁਲ ਜੀ ਉਹ ਰੇਲੇ ਤੋਂ ਕਾਮਯਾਬ ਰਹਿ ਜਾਏ ਆਪਾਂ ਗਾਂ ਜਾ ਵੀ ਜਾ ਇਧਰੋਂ ਵੀ ਜੀ ਇਹਨਾਂ ਨੇ ਬੰਨ ਪਾ ਕੇ ਪਿੰਡ ਨੂੰ ਕੀਤਾ ਹੈ ਇਧਰੋਂ ਵੀ ਐਵੇਂ ਏਦਾਂ ਹੀ ਚਾਰੇ ਬੰਨ੍ਹ- ਸਾਈਡਾਂ ਤੋਂ ਪਾਣੀ ਨੇ ਘੇਰਿਆ ਹੋਇਆ ਹੈ। ਪਿੰਡ ਨੂੰ ਅੱਗੇ ਕ੍ਰਾਸ ਕਰੀਏ ਨਾ ਜੀ ਉਹਦੇ ਵੀ ਪਾਣੀ ਸਾਰਾ ਆਇਆ ਅੱਛਾ ਅੱਛਾ ਅਗਾਂਹ ਉਹ ਦਰਿਆ ਦੀ ਜਿਹੜੀ ਹਾਂ ਦੇਖੋ ਜੀ ਇੰਨੀ ਮਿਹਨਤ ਕੀਤੀ ਆ ਬੰਨ ਬਣਾਇਆ ਉਹਨਾਂ ਨੇ। ਇਹ ਦੇਖਣ 'ਚ ਤਾਂ ਐਵੇਂ ਲੱਗ ਰਿਹਾ ਪਰ ਇਹ ਬੜੀ ਮਿਹਨਤ ਦੇ ਨਾਲ ਬਣਿਆ ਇਹ ਬੰਨ। ਬੜੀ ਜੀ ਦਿਨ ਰਾਤ ਲੱਗੇ ਰਹਿਣਾ ਨਾ ਜੀ। ਹਾਂ ਤੇ ਅੱਲਾਹ ਤਾਲਾ ਬਚਾ ਹੀ ਲਵੇ। ਹਾਂਜੀ ਇਹ ਬੰਨ ਖਤਮ ਹੋਵੇਗਾ ਤੇ ਪਾਣੀ ਜੀ ਅਗਾਂਹ ਫਿਰ ਉਹ ਦਰਿਆ ਵਾਲਾ ਤੁਹਾਨੂੰ ਨਜ਼ਰ ਆ ਜਾਸੀ ਜਿਹੜਾ ਆਪਾਂ ਨੂੰ ਐਵੇਂ ਸਾਰਾ ਘੇਰਾ ਵੀ ਆਣਾ ਪਾਣੀ ਦਾ ਹਾਂ ਪਾਣੀ ਸਿਰਫ ਹੁਣ ਪਿੰਡ ਦੇ ਸਜਕ ਹੈ ਬਾਬਾ ਫਿਰਨੇ ਤੇ ਪਿੰਡ ਦੇ ਫਿਰ ਉਹ ਅੱਗੇ ਆ ਗਿਆ ਪਾਣੀ ਹੋ ਸਾਡੀ ਜੂ। ਫਸਲਾਂ ਦਾ ਮੇਨ ਟਰੈਕ ਹੈ ਅੱਛਾ, ਜਾਮਨ ਦਾ ਜਿਹੜਾ ਖਤਮ ਹੋਇਆ ਪਿਆ ਅੱਛਾ ਅੱਛਾ ਉੱਥੋਂ ਅਸੀਂ ਲੈਨੇ ਤਾਂ ਆਦੀਆਂ ਫਸਲਾਂ ਨੂੰ ਆ ਰਸਤਾ ਹੈ ਹਾਂ ਹੁਣ ਬੰਦ ਉਹਨਾਂ ਬਣਾ ਦਿੱਤਾ ਸਿਰਫ ਆਬਾਦੀ ਨੂੰ ਬਚਾਉਣ ਵਾਸਤੇ ਬਾਕੀ ਰਸਤਾ ਤਾਂ ਫਿਰ ਰਹਿ ਹੀ ਨਹੀਂ ਗਿਆ ਪਾਣੀ ਦੀ ਵਜ੍ਹਾ ਤੋਂ। ਅਸੀਂ ਹੁਣ ਆਦੀ ਜ਼ਮੀਨ ਤੱਕ ਐਕਸੈਸ ਸਾਡਾ ਖਤਮ ਹੋ ਗਿਆ ਹੈ। ਇਹ ਮਰੱਬਿਆਂ ਦੀ ਸੜਕ ਆ ਜੀ। ਹਾਂਜੀ। ਇਹ ਮੁੰਡੇ ਦੱਸਦੇ ਆ ਵੀ ਸਾਡੇ ਪੂਰੇ ਪਿੰਡ ਦੀ ਮਰੱਬਿਆਂ ਦੀ ਸੜਕ ਸੀ ਇਹ ਤੇ ਉਹ ਜਿਹੜੀ ਸੜਕ ਗਾਂ ਹੁਣ ਇੱਥੋਂ ਦਿਸਦੀ ਨਹੀਂ। ਸੜਕ ਹੀ ਖਤਮ ਹੈ ਜੀ ਕੋਈ ਟਰੈਕ ਹੀ ਨਹੀਂ ਹੈ। ਹਾਂ ਕੋਈ ਸ਼ੈ ਉੱਤੇ ਸਾਡੀ ਕੋਈ ਰਹਿ ਜਾਂਦੀ ਤਾਂ ਲਾਂਚ ਤੇ ਅਸੀਂ ਲਿਜਾ ਸਕਦੇ ਆ ਲਿਆ ਸਕਦੇ ਆ ਜਾਂ ਕੋਈ ਬੇੜੇ ਛੇੜੇ ਤੇ ਤੁਸੀਂ ਆ ਆ ਸੱਜੇ ਟੋਏ ਵੇਖੋ ਨਾ ਜੇ ਤੂੰ ਚਾਚਾ ਤੇ ਮਿੱਟੀ ਸਾਰਾ ਇਹਨਾਂ ਨੇ ਆ ਵਿਚਾਰਿਆਂ ਨੇ ਆਦਾ ਹਾਂ ਹਾਂ ਆ ਸੱਜੇ ਪਾਸੇ ਤੇਲ ਪਏ ਆ ਜੀ ਤੇ ਇਹ ਨਸੀਬਾਂ ਦੀ ਗੱਲ ਆ ਵੀ ਚਲੋ ਜਿਨ੍ਹਾਂ ਨੇ ਆਪਣੇ ਬਾਪ ਜਾਵਣ ਤਾਂ ਹਾਂ ਤੇ ਜੇ ਬੰਨ ਬਚਿਆ ਰਿਹਾ ਤੇ ਇਹ ਵੀ ਬਚੇ ਰਹਿਣਗੇ। ਜਿੰਨਾ ਪਾਣੀ ਆ ਰਿਹਾ ਹੈ ਅੱਲਾਹ ਤਾਲਾ ਰਹਿਮ ਕਰੀ ਜੀ। ਬਸ ਉਹਦੇ ਕੋਲ ਰਹਿਮਤ ਹੀ ਮੰਗਣੀ ਚਾਹੀਦੀ ਆ। ਬਿਲਕੁਲ ਜੀ। ਹਾਂ ਤੇ ਪਰ ਉਹ ਜਿਵੇਂ ਦੱਸ ਰਹੇ ਆ ਹੁਣ ਹੈਡ ਸੁਲੇਮਾਨ ਕੀ ਨਹੀਂ ਹਾਂਜੀ ਉਹਦੇ ਚੋਂ ਬਸਤੀ ਬਹਾਦਰ ਗਾਂਧੀ ਜਿੰਨਾ ਉੱਥੋਂ ਪਾਣੀ ਟੱਪ ਸਕਦਾ ਨਾ ਹਾਂਜੀ ਉਹਨਾਂ ਟੱਪ ਰਿਹਾ ਉੱਥੋਂ। ਜੀ ਜੀ ਉੱਥੋਂ ਹੁਣ ਪਾਣੀ ਉੱਤੋਂ ਜਿਹੜਾ ਵੱਧ ਆਣਾ ਨਾ ਉਹ ਤਾਂ ਪੁਲਾਂ ਦੇ ਉੱਤੋਂ ਹੀ ਲੱਗਦਾ ਉਹ ਹੁਣ ਸੁਲੇਮਾਨ ਕੀ ਦੇ ਥੱਲੋਂ ਨਹੀਂ ਲੰਘਦਾ। ਨਹੀਂ ਜੀ ਨਹੀਂ ਉਹ ਨਹੀਂ ਲੱਗਦਾ ਜੀ। ਸਿਆਣੇ ਕਹਿੰਦੇ ਵੀ ਪਾਣੀ ਦੇ ਪੈਰ ਨਹੀਂ ਹੁੰਦੇ ਪਰ ਫਿਰ ਵੀ ਤੁਰਦਾ। ਦੇਖੋ ਦੂਏ ਮੁਲਕ 'ਚੋਂ ਤੁਰਿਆ ਤੇ ਤੁਰਦਾ ਤੁਰਦਾ ਆ ਸਾਡੇ ਬੂਹਿਆਂ ਤੱਕ ਆ ਗਿਆ ਵੀ ਆ ਬੂਆ ਡੇਰੇ ਦਾ ਤੇ ਅੱਗਾਂ ਆ ਪਾਣੀ ਆਇਆ ਹੈ ਬਗੈਰ ਪੈਰਾਂ ਤੋਂ ਤੁਰ ਕੇ ਇੱਥੇ ਤੱਕ ਆਇਆ। ਤੇ ਆ ਹੁਣ ਉਹਨਾਂ ਨੇ ਬੰਨਾ ਵੀ ਬਣਾਇਆ ਵੀ ਕਿਤੇ ਬੂਹੇ 'ਚ ਨਾ ਵੜ ਜੇ। ਜਿੱਦਾਂ ਉਹ ਦੱਸ ਰਹੇ ਆ ਸਾਨੂੰ ਭਾਈਜਾਨ ਦੱਸ ਰਹੇ ਆ ਵੀ ਪਿੱਛੋਂ ਹੋਰ ਪਾਣੀ ਆ ਰਿਹਾ ਇਸ ਤੋਂ ਦੁੱਗਣਾ ਪਾਣੀ ਆ ਰਿਹਾ ਤਾਂ ਇਹ ਬੰਨੇ ਕੀ ਕਰਨਗੇ? ਇੱਥੇ ਬੰਨ ਨਹੀਂ ਰਹੇ। ਅਸੀਂ ਮਗਰ ਦੇਖਿਆ ਉੱਥੇ ਬਰੂਦ ਭਰ ਰਹੇ ਬੰਨ ਦੇ ਵਿੱਚ ਕਹਿੰਦੇ ਵੀ ਅਡਾ ਦੇਣਾ ਵੀ ਉਹ ਹੈਡ ਨੂੰ ਖਤਰਾ ਹੋਇਆ ਤਾਂ ਉਹਨਾਂ ਨੇ ਬੰਨ ਡਾ ਦੇਣਾ। ਹਾਂਜੀ ਤੇ ਅੱਲਾ ਦੀ ਜ਼ਾਤ ਕਰਮ ਕਰੇ ਜੀ ਰੱਬ ਤੋਂ ਰਹਿਮਤ ਹੀ ਮੰਗ ਸਕਦੇ ਹਾਂ। ਹੁਣ ਤੁਸੀਂ ਇੱਥੋਂ ਦੇਖੋ ਨਿਗਾਹ ਜਿੱਥੇ ਤੱਕ ਜਾਰੀ ਹੈ
ਇਹ ਇੱਥੋਂ ਲੈ ਕੇ ਜ਼ੀਰੋ ਲਾਈਨ ਤੱਕ ਇਹ ਪਾਣੀ ਐਵੇਂ ਹੀ ਹੈ। ਇੰਡੀਆ ਦੇ ਵਿੱਚ ਜ਼ੀਰੋ ਲਾਈਨ ਤੱਕ ਆਪਣਾ ਪਾਣੀ ਐਵੇਂ ਹੈ। ਇੱਥੋਂ ਤਕਰੀਬਨ 8 ਕਿਲੋਮੀਟਰ ਸਟ੍ਰੇਟ ਇੰਡੀਆ ਸ਼ੁਰੂ ਹੋ ਜਾਂਦਾ ਹੈ। ਅੱਛਾ ਜੀ। ਆਪਾਂ 8 ਕਿਲੋਮੀਟਰ ਉਰਾ ਖੜੇ ਇੰਡੀਆ ਤੋਂ, ਇੱਥੋਂ ਸਟ੍ਰੇਟ ਇੰਡੀਆ 8 ਕਿਲੋਮੀਟਰ ਇਹ ਜੇ 7 ਵਜੇ ਨਾਲ ਲਾਈਟਾਂ ਚੱਲ ਜਾਣੀਆਂ ਨੇ, ਇੱਥੋਂ ਖੜੇ ਆਪਾਂ ਲਾਈਟਾਂ ਨਜ਼ਰ ਆਉਣਗੀਆਂ। ਅੱਛਾ ਹਾਂ, ਇੱਥੇ ਖੜੇ ਆਪਾਂ ਲਾਈਟਾਂ ਨਜ਼ਰ ਆਉਣਗੀਆਂ, ਯੈਲੋ ਲਾਈਟਾਂ ਸਾਰੀ ਜਿਹੜੀ ਉਹਨੇ ਜ਼ੀਰੋ ਇੰਡੀਆ ਦੀਆਂ ਲਾਈਨ ਜ਼ੀਰੋ ਲਾਈਨ ਨਜ਼ਦੀਕ ਹੈ ਇੰਡੀਆ ਤੇ। ਇੰਡੀਆ ਤੋਂ ਲੈ ਤੇ ਇੱਥੇ ਤੱਕ ਹੁਣ ਐਸੀ ਕੋਈ ਆਬਾਦੀ ਨਹੀਂ, ਕੋਈ ਇੱਕ ਪੈਲੀ ਨਹੀਂ ਜਿਹੜੀ ਖੁਸ਼ਕ ਹੋਵੇ, ਪਾਣੀ ਹੀ ਪਾਣੀ। ਇੰਡੀਆ ਪਾਕਿਸਤਾਨ ਨੇ ਰਹਿ ਗਿਆ, ਪਾਣੀ ਨੇ ਸਭ ਇੱਕ ਕਰ ਦਿੱਤਾ। ਆ ਲੈ ਉਂਝ ਤਾਂ ਇੱਕ ਹੁੰਦੇ ਨਹੀਂ ਸੀ ਪਾਣੀ ਨੇ ਸਭ ਤੇ ਹੜ੍ਹ ਨੇ ਇੱਕ ਕਰਤਾ। ਪਰ ਦੱਸਦੇ ਆ ਕਿ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਵੀ ਬਹੁਤ ਫਸਲਾਂ ਰੁੜੀਆਂ, ਪਿੰਡ ਰੁੜ ਗਏ, ਬੰਦੇ ਰੁੜ ਗਏ। ਗੱਲ ਆ ਇਨਸਾਨੀਅਤ ਦੀ। ਜਿੱਥੇ ਕੋਈ ਵਸਦਾ ਨਾ, ਜਿੱਥੇ ਰੱਬ ਦੇ ਜੀ ਬੰਦੇ ਵਸ ਰਹੇ ਆ ਤੇ ਉਹ ਰੱਬ ਉਹਨਾਂ ਦੀ ਖੈਰ ਕਰੇ। ਵੀ ਉੱਥੇ ਅਸੀਂ ਉਹਦੇ 'ਚ ਦੇਖਿਆ ਮੋਬਾਈਲ ਦੇ ਵਿੱਚ, ਮੈਂ ਕਹਿੰਦਾ ਤੋਬਾ ਮੇਰੀ ਯਾ ਅੱਲਾ, ਲੋਕ ਕੂਕਾਂ ਮਾਰ ਰਹੇ। ਬਾਬਾ ਕੂਕਾਂ ਕਿੱਦਾਂ ਨਾ ਮਾਰੀਏ? ਆ ਜਾ ਕੇ ਸਾਡੀ ਖੇਤੀ ਆ, ਆ ਜਾ ਕੇ ਇਹਦਾ ਹੀ ਆਸਰਾ, ਇਹੀ ਨਾ ਬਚੇ, ਇਹੀ ਨਾ ਬਚੇ, ਅਸੀਂ ਕੋਈ ਕਿੱਦਾਂ ਚੀਜ਼ ਖਾਵਣ ਨੂੰ ਨਹੀਂ ਬਚੇਗੀ, ਕੋਈ ਪੀਵਣ ਨੂੰ, ਕੋਈ ਰਵਣ ਨੂੰ, ਕੋਈ ਚੀਜ਼ ਹੀ ਨਹੀਂ ਰਵੇਗੀ ਤੇ ਕਿਵੇਂ ਬੰਦਾ ਜ਼ਿੰਦਗੀ ਗੁਜ਼ਾਰੇਗਾ? ਤੇ ਤੁਸੀਂ ਇੱਕ ਵਾਰੀ ਸਾਡੇ, ਅੱਛਾ ਇਹ ਜੀ ਮੈਨੂੰ ਹੁਣ ਪਤਾ ਲੱਗਿਆ ਵੀ ਮੈਂ ਇੱਥੇ ਬਾਰਡਰ ਦੇ ਲਾਗੇ ਖਲੋਤਾ। ਆ ਗੰਡਾ ਸਿੰਘ ਸਾਦੇ? ਨਹੀਂ, ਹੈਡ ਸੁਲੇਮਾਨ ਕੀ ਦਾ ਸਾਰੀ ਜ਼ੀਰੋ ਲਾਈਨ ਹੈ। ਹੈਡ ਗੰਡਾ ਸਿੰਘ ਤਾਂ ਪਿੱਛੇ ਉਹ ਜਿਵੇਂ ਇਹ ਹੈਡ ਵਰਕਸ ਹੈ, ਜਿੱਦਾਂ ਉਹ ਹੈਡ ਗੰਡਾ ਇਹ ਸਤਲੁਜ ਜਨਾ ਦਰਿਆ ਸਤਲੁਜ ਦੀ ਇਹ ਬੈਲਟ ਹੈ। ਪਰੋਂ ਜਿੱਦਾਂ ਵੜਿਆ ਨਾ, ਇੱਥੋਂ 8 ਕਿਲੋਮੀਟਰਾਂ ਦੇ ਵਿੱਚ ਸਾਡੇ ਮੁਲਕ 'ਚ ਵੜਦਾ ਪਿਆ। ਹਾਂਜੀ। ਤੇ ਆ ਵੇਖੋ ਵੀ ਉੱਥੋਂ ਜਿਹੜੀ ਗੱਲ ਅੱਗੇ ਕੀਤੀ ਆ ਵੀ ਇੱਕੋ ਹੋਇਆ ਪਿਆ। ਹਾਂ, ਉਹ ਜਿਹੜੀ ਲਕੀਰ ਸੀ ਨਾ ਉਹ ਵਿਚਾਲੇ ਦੋ ਮੁਲਕਾਂ ਦੇ, ਉਹ ਇਸ ਟਾਈਮ ਦਿਸ ਨਹੀਂ ਰਹੀ। ਉਹ ਪਾਣੀ ਫਿਰ ਗਿਆ ਉਹਦੇ ਤੇ, ਉਹ ਜਿਹੜੀ ਲਕੀਰ ਬਣਾਈ ਸੀ ਉਹਦੇ ਤੇ ਪਾਣੀ ਫਿਰ ਗਿਆ, ਡੁੱਬੀ ਪਈ ਹੈ। ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਕੋਈ ਸੁਨੇਹਾ ਦਿਓ ਇੱਥੇ ਬਈ ਜਿਹੜੇ ਲੋਕ ਸਾਨੂੰ ਇਸ ਟਾਈਮ ਦੇਖ ਰਹੇ ਆ ਬਈ ਉਹਨਾਂ ਨੂੰ ਇੱਧਰ ਆਉਣਾ ਚਾਹੀਦਾ। ਇੱਧਰ ਜਿਹੜੇ ਸੁਨੇਹਾ ਜੀ ਸਾਰਿਆਂ ਨੂੰ ਇਹ ਦੇਵਾਂਗੇ ਕਿ ਜਿਹੜੇ ਵੀ ਲੋਕ ਸੈਲਾਬ ਦੇ ਮਤਲਬ ਸਤਲੁਜ ਦੀ ਬੈਲਟ ਤੇ ਬੈਠੇ ਨੇ ਅਜੇ ਤੱਕ, ਹੈਡ ਸੁਲੇਮਾਨ ਕੀ ਤੇ ਇਹ ਜਿਹੜੇ ਬੈਠੇ ਨੇ, ਇਹਨਾਂ ਨੂੰ ਵੀ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਨਿਕਲ ਜਾਣ ਤੇ ਇੱਥੋਂ ਲੈ ਕੇ ਹੈਡ ਇਸਲਾਮ ਤੱਕ ਜਾਂ ਉਸ ਤੋਂ ਅੱਗੇ ਜਿਹੜੇ ਸਤਲੁਜ ਬੈਲਟ ਦੇ ਬੰਦੇ ਬੈਠੇ ਨੂੰ, ਉਹਨਾਂ ਨੂੰ ਇਹ ਦਰਖਾਸਤ ਹੈ ਸਾਡੀ ਤਰਫੋਂ, ਆ ਵੇਖੋ ਆ ਕੀ ਹਾਲਾਤ ਹੋ ਗਏ ਨੂੰ, ਤੇ ਨਿਕਲਣ ਦਾ ਟਾਈਮ ਵੀ ਪਾਣੀ ਨਹੀਂ ਦਿੰਦਾ। ਇਹ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਆਦੀਆਂ ਕੀਮਤੀ ਚੀਜ਼ਾਂ ਉੱਥੋਂ ਕੱਢ ਕੇ ਜਲਦੀ ਨਾਲ ਉੱਥੋਂ ਨਿਕਲ ਜਾਣ, ਬਿਲਕੁਲ ਉੱਥੇ ਨਾ ਰੁਕਣ। ਆਦੀਆਂ ਜਾਨਵਰ, ਆਦੀ ਜਾਨ, ਆਦੀ ਕੀਮਤੀ ਚੀਜ਼ ਲੈ ਕੇ ਨਿਕਲ ਜਾਣ। ਪਾਣੀ ਬਹੁਤ ਜ਼ਿਆਦਾ ਹੈ, ਆ ਤੁਸੀਂ ਵੇਖ ਰਹੇ ਜੇ ਪਿੱਛੋਂ ਇਸ ਤੋਂ ਵੀ ਡਬਲ ਤੋਂ ਟ੍ਰਿਪਲ ਪਾਣੀ ਆ ਰਿਹਾ ਹੈ। ਤੇ ਅੱਲਾਹ ਤਾਲਾ ਪਨਾਹ ਦੇਵੇ ਜੀ ਇਸ ਅਜ਼ਾਬ ਤੋਂ। ਆਪਾਂ ਜੀ ਨੇ ਬੜੀ ਸੋਹਣੀ ਗੱਲ ਕੀਤੀ, ਬੜਾ ਸੋਹਣਾ ਸੁਨੇਹਾ ਦਿੱਤਾ। ਉਹ ਦਿਖਾਓ ਜੀ ਘਰ ਇੱਥੋਂ ਕਿੱਦਾਂ ਮਰੱਬਾ ਪਾਣੀ ਦੇ ਵਿੱਚ ਆਓ। ਇੱਥੋਂ ਜੀ ਜਿਹੜਾ ਗਾਂ ਦੱਸ ਰਿਹਾ ਨਾ ਸੁਲੇਮਾਨ ਕੀ ਤੋਂ ਅੱਗੇ ਮਕਲੋੜਗੰਜ ਵਾਲੇ ਪਾਸੇ, ਮਕਲੋੜਗੰਜ ਬਾਵਲ ਨਗਰ, ਉੱਥੇ ਕਹਿੰਦੇ ਬਹੁਤ ਪਿੰਡ ਇਸ ਟਾਈਮ ਡੁੱਬੇ ਪਿਆ ਇਸ ਪਾਣੀ ਨਾਲ। ਹਾਂਜੀ, ਪਾਣੀ ਦੇ ਹੀ ਹੈ ਜੀ ਹਰ ਜਗ੍ਹਾ ਤੇ, ਹਾਂ ਅੱਗੇ ਵੀ। ਤੇ ਉਹ ਦੱਸਦੇ ਆ ਕਿ ਉੱਥੇ ਪਿੰਡ ਡੁੱਬ ਗਏ। ਉਹ ਮੈਨੂੰ ਅੱਗੇ ਨਾਂ ਵੀ ਦੱਸਿਆ ਉੱਥੇ। ਅਸਲ ਤੇ ਸੁਰਾਇਆ ਸਾਹਿਬ ਇਹ ਹੈ ਕਿ ਉੱਥੇ ਬੰਦਿਆਂ ਨੇ ਆਬਾਦੀਆਂ ਕਰ ਲੀਆਂ ਵਿੱਚ, ਤੇ ਦਰਿਆ ਦਾ ਜਿਹੜਾ ਪੇਟ ਹੈ ਉਹਨੂੰ ਖਤਮ ਕਰਤਾ, ਜ਼ਮੀਨ ਨੂੰ ਲੈਵਲ ਕਰਕੇ ਆਬਾਦ ਕਰਨਾ ਸ਼ੁਰੂ ਕਰਤਾ, ਜਿਸ ਵਜ੍ਹਾ ਤੋਂ ਉਹਦੇ ਫਿਰ ਪਾਣੀ ਥੋੜਾ ਜਿਹਾ ਵੀ ਜਾਏ ਤੇ ਉਹਦੇ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਇਸ ਤੋਂ ਪਿੱਛੇ ਵੀ ਸਾਡੀ ਇਸ ਬੈਲਟ 'ਚ ਵੀ ਇਸ ਤੋਂ ਵੱਡੇ ਵੱਡੇ ਪਿੰਡ ਵੀ ਡੁੱਬੇ ਪਏ ਨੇ। ਠੀਕ ਆ ਭਾਜੀ, ਬੜੀ ਮਿਹਰਬਾਨੀ ਹੋਈ। ਸ਼ਾਮਾਂ ਦਾ ਟਾਈਮ ਹੋ ਗਿਆ, ਸਫ਼ਰ ਵੀ ਅਸੀਂ ਬੜਾ ਕਰਨਾ, ਤੇ ਅਸੀਂ ਸਿਰਫ ਆਪ ਵੀ ਦੇਖਣ ਆਏ ਸੀ, ਦਿਖਾਣ ਵੀ ਆਏ ਸੀ ਵੀ ਇਸ ਟਾਈਮ ਕੀ ਸੂਰਤ ਹਾਲ ਚੱਲ ਰਹੀ ਹੈ ਸਾਡੇ ਭੈਣ ਭਰਾਵਾਂ ਦੀ ਜਿਹੜੇ ਦਰਿਆਵਾਂ ਦੇ ਲਾਗੇ ਆ। ਤੇ ਦੁਆਵਾਂ 'ਚ ਯਾਦ ਰੱਖਿਓ, ਜੇ ਗਾਂ ਹੁਣ ਕੋਈ ਆਇਆ ਤਾਂ ਤੁਹਾਨੂੰ ਦਿਖਾ ਦਿੰਨੇ ਆ ਗਾਂ ਜੀ। ਹਾਂਜੀ, ਮਿਹਰਬਾਨੀ। ਆ ਜਾਓ। ਇਹ ਲੋਕ ਜੀ ਮਾਲ ਲੈ ਕੇ ਨਿਕਲ ਰਹੇ ਵਿੱਚੋਂ, ਆਪਣੀ ਆਪਣੀ ਪਈ ਹੈ ਜੀ ਇੱਥੇ ਇਸ ਟਾਈਮ। ਜਿਹੜੇ ਲੋਕਾਂ ਦੇ ਡੇਰਿਆਂ ਨੂੰ ਪਾਣੀ ਪੈ ਗਿਆ, ਉਹ ਆਪਣੇ ਸਿਰ ਦੇ ਉੱਤੇ ਮਾਲ ਡੰਗਰ ਬਾਹਰ ਲੈ ਕੇ, ਕੋਈ ਕਿਤੇ ਬੈਠਾ, ਅਸੀਂ ਸਾਰੇ ਰਾਹ ਵੇਖਦੇ ਆਏ ਆ ਕੁੱਲੀਆਂ ਪਾ ਕੇ, ਕੋਈ ਕਿਤੇ ਬੈਠਾ। ਹੁਣ ਆ ਨਹਿਰ ਦੇ ਮੋਢ ਆ ਕੇ ਇੱਥੇ ਬੈਠੇ ਆ, ਤੇ ਕਈ ਥਾਂ ਦੇ ਉੱਤੇ ਸਾਰ ਵੱਢ ਕੇ ਪਾ ਰਹੇ, ਕਈ ਥਾਂ ਤੇ ਪੱਠਾ ਪਹਾੜਾ ਲੱਭ ਰਿਹਾ। ਇਸ ਟਾਈਮ ਔਖਾ ਟਾਈਮ ਚੱਲ ਰਿਹਾ, ਡੰਗਰਾਂ ਤੇ ਬਹੁਤਾ ਇਸ ਟਾਈਮ ਔਖਾ ਟਾਈਮ ਚੱਲ ਰਿਹਾ। ਆ ਜਾਓ ਜੀ।